ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਲਾਲੀ ਸਿੱਧੂ ਜੀ, ਪ੍ਰੀਤਮ ਸਿੰਘ ਗਿੱਲ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਸੁਖਦੇਵ ਸਿੰਘ ਜੂਟਲਾ ਜੀ ਯੂਬਾ ਸਿਟੀ ਤੋਂ, ਤੇ ਐਰੋ ਟਰੱਕ ਸੇਲਜ਼ ਫੋਂਟੈਨਾ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਪੁਰਾਣੇ ਟਰੱਕ ਅਤੇ ਟ੍ਰੇਲਰਜ਼ ਖਰੀਦ ਸਕਦੇ ਹੋ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਕਾਲ ਕਰੋ ਪਾਸ਼ਾ ਹੁਣਾਂ ਨੂੰ 909-786-8008 ਦੇ ਉੱਤੇ। ਤੇ ਮਿੰਟੂ ਗੁਰਸਰੇ ਜੀ, ਆਪਾਂ ਗੱਲਬਾਤਾਂ ਦਾ ਸਿਲਸਿਲਾ ਜਿਹੜਾ ਆ ਉਹ ਸ਼ੁਰੂ ਕਰਦੇ ਹਾਂ। ਤੇ ਮਾਫੀ ਮੰਗਦੇ ਹਾਂ ਇਸ ਤੋਂ ਪਹਿਲਾਂ ਹੀ ਆਪਣੇ ਸਰੋਤਿਆਂ ਤੋਂ ਵੀ ਥੋੜ੍ਹੀ ਦੇਰੀ ਨਾਲ ਆਏ ਹਾਂ, ਕਿਉਂਕਿ ਜਿੱਦਾਂ ਇਸ ਤੋਂ ਪਹਿਲੇ ਪ੍ਰੋਗਰਾਮ ਦੇ ਵਿੱਚ ਆਪਾਂ ਹਿਊਸਟਨ ਦੇ ਵਿੱਚ ਜਿਹੜੇ ਹਾਰਵੀ ਦੇ ਕਰਕੇ ਜਿਹੜੇ ਨੁਕਸਾਨ ਹੋਏ ਸੀ ਉਸ ਦੇ ਰਾਹਤ ਕਾਰਜਾਂ ਦੀ ਜਾਇਜ਼ਾ ਲੈ ਰਹੇ ਸੀਗੇ। ਸੰਦੀਪ ਸਿੰਘ ਧਾਲੀਵਾਲ ਆਪਣੇ ਨਾਲ ਜੁੜੇ ਸੀ। ਇਸ ਚੀਜ਼ ਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ, ਇਸ ਪ੍ਰੋਗਰਾਮ 'ਚ ਥੋੜ੍ਹੀ ਦੇਰੀ ਨਾਲ ਆਏ ਹਾਂ। ਤੇ ਮਿੰਟੂ ਜੀ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਗੌਰੀ ਲੰਕੇਸ਼ ਦੇ ਕਤਲ ਨੇ ਪੂਰਾ ਮੁਲਕ ਹਿਲਾਇਆ, ਪਰ ਨਹੀਂ ਹੋਈ ਕਾਤਲਾਂ ਦੀ ਗ੍ਰਿਫਤਾਰੀ। ਕਿਸੇ शायर ने आख्या, किसी फाजिल ने, खेलते हैं जो मजलूमों की जानों से, हवान अच्छे हैं ऐसे इंसानों से जी। सो जो हैवानियत साडे मुल्क ने गौरी लंकेश ਦੇ ਮਾਮਲੇ 'ਚ ਵੇਖੀ, ਮੇਰੇ ਖਿਆਲ ਦੇ ਨਾਲ ਸ਼ਰਮ ਨੂੰ ਵੀ ਸ਼ਰਮ ਆ ਸਕਦੀ ਹੈ। ਇੱਕ ਬਜ਼ੁਰਗ ਔਰਤ, ਪੱਤਰਕਾਰ ਪੇਸ਼ੇ ਤੋਂ ਲੇਖਕ, ਉਹਨੂੰ ਕਤਲ ਕਰ ਦਿੱਤਾ ਜਾਂਦਾ। ਘਰ ਦੇ ਵਿੱਚ ਵੜ ਕੇ ਹਮਲਾਵਰ ਆਉਂਦੇ ਆ, ਗੋਲੀਆਂ ਮਾਰ ਕੇ ਚਲੇ ਜਾਂਦੇ ਆ ਜੀ। ਦੇਖੋ ਕੈਸੀ ਤਰਾਸਦੀ ਹੈ। ਉਸ ਤੋਂ ਬਾਅਦ ਕੋਈ ਗ੍ਰਿਫਤਾਰੀ ਨਹੀਂ ਹੋਈ ਹਾਲੇ ਤੱਕ। ਸਿਆਸਤ ਜ਼ੋਰਾਂ ਤੇ ਆ। ਕਾਂਗਰਸੀ ਕਹਿੰਦੇ ਆ ਕਿ ਇਹ ਜੀ ਸੰਘ ਨੇ ਸਭ ਕੁਛ ਕਰਵਾਇਆ, ਇਹ ਭਾਰਤੀ ਜਨਤਾ ਪਾਰਟੀ ਦੀ ਜ਼ਿੰਮੇਵਾਰੀ ਹੈ। ਉਹ ਕਹਿੰਦੇ ਜੀ ਸਰਕਾਰ ਇਹਨਾਂ ਦੀ ਹੈ, ਕਿਉਂਕਿ ਕਰਨਾਟਕ ਦੇ ਵਿੱਚ ਸਰਕਾਰ ਉਹਨਾਂ ਦੀ ਹੈ। ਉਹ ਦੋਨੇ ਆਪਣੇ ਸਿਆਸੀ ਪ੍ਰਾਪੇਗੰਡੇ ਤੇ ਅੱਗੇ ਵੱਧਦੇ ਪਏ ਆ। ਦੂਜੇ ਪਾਸੇ ਜਿੰਨੀ ਸਾਡੀ ਇੱਥੋਂ ਦੀ ਪੱਤਰਕਾਰਤਾ, ਜਿੰਨੀ ਵੀ ਪੱਤਰਕਾਰਤਾ ਦੀ ਲੁਕਾਈ ਹੈ, ਇੱਥੋਂ ਦਾ ਕੰਮ ਕਰਨ ਵਾਲਾ ਜਿੰਨਾ ਵੀ ਪੱਤਰਕਾਰ ਭਾਈਚਾਰਾ, ਉਹ ਸਾਰੀ ਸੋਗ ਦੇ ਵਿੱਚ ਡੁੱਬੀ ਹੋਈ ਹੈ ਜੀ। ਕਿ ਪੰਜਾਬ, ਕੀ ਦਿੱਲੀ, ਕੀ ਗੁਜਰਾਤ, ਹਰੇਕ ਥਾਂ ਤੇ ਪ੍ਰੋਟੈਸਟ ਹੋ ਰਹੇ ਆ, ਹਰੇਕ ਥਾਂ ਤੇ ਰੋਸ ਮੁਜ਼ਾਹਰੇ ਹੋ ਰਹੇ ਆ। ਪਰ ਇੱਕ ਚੀਜ਼ ਜਿਹੜੀ ਹੈ ਉਹ ਹੋਰ ਵੀ ਦੁਖੀ ਕਰਨ ਵਾਲੀ ਹੈ ਕਿ ਸੋਸ਼ਲ ਮੀਡੀਆ ਤੇ ਜਿਹੜਾ ਇਹਨਾਂ ਦਾ ਇੱਕ ਕਹਿ ਲਈਏ ਗੁੰਡਾ ਦਸਤਾ ਹੈ, ਉਹਨਾਂ ਲੋਕਾਂ ਦਾ ਦਸਤਾ ਹੈ ਜਿਹੜੇ ਲੋਕ ਨਕਾਬ ਦੇ ਹੇਠ ਲੁਕ ਕੇ ਔਰ ਚੰਦ ਪੈਸਿਆਂ ਲਈ ਬਹੁਤ ਊਲ ਜਲੂਲ ਬਕਵਾਸ ਕਰਦੇ ਆ ਜੀ। ਉਹਨਾਂ ਦੇ ਵਿੱਚੋਂ ਅੱਜ ਕੁਛ ਲੋਕ ਬਾਹਰ ਆਏ, ਆਪਣੀ ਗਲੀ ਸੜੀ ਮਾਨਸਿਕਤਾ ਨੂੰ ਲੈ ਕੇ ਉਹਨਾਂ ਨੇ ਵਿਖਾਵਾ ਕੀਤਾ। ਕੋਈ ਉਹਨੂੰ ਕਹਿ ਰਿਹਾ ਸੀਗਾ ਕਿ ਮਰ ਗਈ ਕੁੱਤੀਆ ਕੁੱਤੇ ਦੀ ਮੌਤ, ਕੋਈ ਕਹਿ ਰਿਹਾ ਸੀ ਕਿ ਇਹਦੇ ਨਾਲ ਏਦਾਂ ਹੀ ਹੋਣੀ ਚਾਹੀਦੀ ਸੀ, ਜੈਸੀ ਕਰਨੀ ਵੈਸੀ ਭਰਨੀ। ਔਰ ਜਿਹੜੇ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਪਏ ਸਨ, ਤੁਸੀਂ ਹੈਰਾਨ ਹੋ ਜਾਓਗੇ, ਉਹੋ ਜਿਹੇ ਬੰਦਿਆਂ ਨੂੰ ਸਾਡੇ ਪ੍ਰਧਾਨ ਮੰਤਰੀ ਖੁਦ ਨਰਿੰਦਰ ਮੋਦੀ ਸਾਹਿਬ ਫੋਲੋ ਕਰਦੇ ਆ। ਦੱਸੋ, ਵੇਖ ਲਓ, ਜਿਹੜੇ ਟਵਿੱਟਰ ਤੇ ਉਹਨਾਂ ਦੇ 1700 ਫੋਲੋਅਰ ਹੈ। 1700 ਫੋਲੋਅਰਸ ਦੇ ਵਿੱਚੋਂ 4-5 ਫੋਲੋਅਰਸ ਅੱਜ ਉਹ ਸੀਗੇ ਜਿਨ੍ਹਾਂ ਨੇ ਅੱਜ ਰੱਜ ਕੇ ਭੜਾਸ ਕੱਢੀ ਹੈ। ਹੁਣ ਦੇਖੋ, ਸਭ ਤੋਂ ਵੱਡੀ ਤਰਾਸਦੀ ਇਹ ਆ ਕਿ ਕੋਈ ਬੰਦਾ ਮਰ ਜਾਂਦਾ, ਅਸੀਂ ਆਪਣੀ ਸੰਸਕ੍ਰਿਤੀ ਦੇ ਵਿੱਚ ਇਹੋ ਜਿਹੀ ਗੱਲ, ਇਹੋ ਜਿਹੀ ਧਾਰਨਾ ਲੈ ਕੇ ਚੱਲਦੇ ਹਾਂ ਕਿ ਜੇ ਦੁਸ਼ਮਣ ਵੀ ਮਰ ਜੇ ਤੇ ਖੁਸ਼ੀ ਨਹੀਂ ਮਨਾਉਣੀ ਚਾਹੀਦੀ, ਸੱਜਣਾ ਨੇ ਵੀ ਮਰ ਜਾਣਾ। ਪਰ ਇੱਥੇ ਇੱਕ ਪੱਤਰਕਾਰ, ਉਹਨੇ ਕੋਈ ਕਿਸੇ ਦੀ ਵੱਟ ਥੋੜੀ ਵੱਢੀ ਸੀ, ਕਿਸੇ ਦੀ ਲੱਤ ਥੋੜੀ ਤੋੜੀ ਸੀ, ਆਪਣੀ ਕਲਮ ਨਾਲ, ਆਪਣੇ ਪੇਸ਼ੇ ਨਾਲ ਹੀ ਨਿਆਂ ਕਰਦੀ ਸੀ ਨਾ। ਇੱਕ ਵਿਚਾਰਧਾਰਾ ਨੂੰ ਉਹ ਟਾਰਗੇਟ ਕਰਦੀ ਸੀ, ਇੱਕ ਵਿਚਾਰਧਾਰਾ ਨੂੰ ਲੈ ਕੇ ਉਹ ਕਿੰਤੂ ਕਰਦੀ ਸੀ, ਸਵਾਲ ਕਰਦੀ ਸੀ, ਇੱਕ ਵਿਚਾਰਧਾਰਾ ਨੂੰ ਪਸੰਦ ਕਰਦੀ ਸੀ। ਇਹਦੇ ਲਈ ਤੇ ਉਹ ਆਜ਼ਾਦ ਹੈ ਨਾ। ਤੁਸੀਂ ਕਿਸੇ ਵੀ ਆਈਡੀਓਲੋਜੀ ਨੂੰ ਤੁਸੀਂ ਅਡਾਪਟ ਕਰ ਲਓ, ਕਿਸੇ ਵੀ ਆਈਡੀਓਲੋਜੀ ਨੂੰ ਤੁਸੀਂ ਕ੍ਰਿਟੀਸਾਈਜ਼ ਕਰ ਲਓ, ਤੁਸੀਂ ਉਹਦੇ ਲਈ ਆਜ਼ਾਦ ਹੋ। ਪਰ ਤੁਹਾਨੂੰ ਮਾਰ ਕੇ ਸ਼ਰੇਆਮ ਗੋਲੀਆਂ ਨਾਲ ਭੁੰਨ ਕੇ ਮੁੜ ਕੇ ਕਿਹਾ ਜਾਂਦਾ ਕਿ ਇਹ ਤੇ ਹੈ ਹੀ ਇਹਨਾਂ ਕਰਤੂਤਾਂ ਦਾ ਮਾਲਕ ਸੀ, ਮਰ ਗਿਆ ਚੰਗਾ ਹੋਇਆ, ਜੈਸੀ ਕਰਨੀ ਵੈਸੀ ਭਰਨੀ। ਤੇ ਉਹ ਇੱਕ ਔਰਤ ਲਈ ਕੀ ਬੋਲਿਆ ਜਾਂਦਾ ਸ਼ਬਦ ਕਿ ਮਰ ਗਈ ਕੁੱਤੀਆ ਕੁੱਤੇ ਕੀ ਮੌਤ।
ਸੋ ਇਹ ਹਾਲ ਆ। ਔਰ ਪ੍ਰਧਾਨ ਮੰਤਰੀ ਖੁਦ ਚੁੱਪ ਆ, ਗੱਲ ਗੱਲ ਤੇ ਟਵੀਟ ਕਰਨ ਵਾਲਾ ਹੁਣ ਇਹ ਨਹੀਂ ਦੱਸਦਾ ਪਿਆ ਕਿ ਉਹ ਇਹੋ ਜਿਹੇ ਲੋਕਾਂ ਨੂੰ ਕਿਉਂ ਫੋਲੋ ਕਰਦਾ ਪਿਆ। ਔਰ ਜਿਹੜੇ ਲੋਕ ਉਹਦੇ ਉਹ ਜਿਹਨਾਂ ਨੂੰ ਫੋਲੋ ਕਰਦਾ, ਜਿਹੜੇ ਉਹਦੇ ਲੋਕ ਉਹਨੂੰ ਪਸੰਦੀਦਾ ਲੋਕ ਨੇ, ਤਾਂ ਉਹਨਾਂ ਨੂੰ ਇੱਕ ਟਵੀਟ ਕਰਕੇ ਵੀ ਨਹੀਂ ਕਿਹਾ ਕਿ ਤੁਸੀਂ ਇਹ ਕੀ ਬਕਵਾਸ ਕਰਦੇ ਪਏ ਹੋ। ਇਹ ਹਾਲ ਹੋਇਆ ਪਿਆ। ਵੈਸੇ ਕਾਤਲ ਨਹੀਂ ਲੱਭੇ, ਕਾਤਲ ਲੱਭਣੇ ਵੀ ਨਹੀਂ, ਕਿਉਂਕਿ ਜਦੋਂ ਪ੍ਰੋਫੈਸਰ ਡਾਕਟਰ ਕੁਲਬੁਰਗੀ ਨੂੰ ਮਾਰਿਆ ਗਿਆ ਸੀਗਾ, ਗੋਬਿੰਦ ਪੰਸਾਰੀ ਨੂੰ ਮਾਰਿਆ ਗਿਆ ਸੀਗਾ, ਜਦੋਂ ਦਬੋਲਕਰ ਨੂੰ ਮਾਰਿਆ ਗਿਆ ਸੀਗਾ, ਇਹ ਸਾਰੇ ਕਤਲ ਇਸੇ ਤਰ੍ਹਾਂ ਹੀ ਹੋਏ ਸੀਗੇ, ਬਿਲਕੁਲ ਉਸੇ ਸਟਾਈਲ ਦੇ ਵਿੱਚ ਹੀ ਇਹ ਕਤਲ ਹੋਇਆ। ਹਮਲਾਵਰ ਆਏ ਆ, ਗੋਲੀ ਮਾਰ ਕੇ ਚਲੇ ਗਏ, ਓਦਾਂ ਹੀ ਬਾਈਕ ਤੇ ਆਏ, ਓਦਾਂ ਹੀ ਹੈਲਮਟਾਂ ਪਾਈਆਂ ਹੋਈਆਂ ਸਨ। ਉਹਨਾਂ ਦੇ ਵਿੱਚੋਂ ਇੱਕ ਕੇਸ ਦੇ ਵਿੱਚ, ਗੋਬਿੰਦ ਪੰਸਾਰੇ ਦੇ ਕੇਸ ਦੇ ਵਿੱਚ 1-2 ਫੜੇ ਗਏ ਸੀ। ਉਹਨਾਂ ਦਾ ਜਿਹੜਾ ਲਿੰਕ ਜੁੜਿਆ ਸੀ ਉਹ ਸਨਾਤਨ ਸੰਸਥਾ ਦੇ ਨਾਲ ਜੁੜਿਆ ਸੀ, ਜਿਹੜੀ ਗੋਆ ਤੋਂ ਕੰਮ ਕਰਦੀ ਸੀ, ਤੇ ਗਾਂ ਦੀ ਗਾਂ ਉਹਦੀਆਂ ਤਾਰਾਂ ਜਾ ਕੇ ਸੰਘ ਨਾਲ ਜੁੜਦੀਆਂ ਸਨ ਜੀ। ਉਸ ਤੋਂ ਬਾਅਦ ਕੀ ਹੋਇਆ? ਕੁਛ ਨਹੀਂ ਹੋਇਆ। ਦੂਜੇ ਕੇਸਾਂ ਦੇ ਵਿੱਚ ਅੱਜ ਤੱਕ ਕੱਖ ਨਹੀਂ ਹੋਇਆ। ਪਰ ਸਭ ਤੋਂ ਅੱਜ ਦੇ ਮਾਮਲੇ 'ਚ ਇਹ ਘਟੀਆ ਗੱਲ ਰਹੀ ਪੂਰੇ ਦਿਨ ਦੀ, ਜੇ ਆਪਾਂ ਘਟਨਾਕ੍ਰਮ ਦੀ ਗੱਲ ਕਰਦੇ ਹਾਂ, ਸਭ ਤੋਂ ਘਟੀਆ ਗੱਲ ਇਹ ਸੀਗੀ ਕਿ ਇਹਨਾਂ ਦੀ ਆਪਣੀ ਜਿਹੜੀ ਉਹ ਇੱਕ ਡੁੱਲੂ ਜਥੇ ਵਾਲੀ ਜਿਹੜੀ ਇਹਨਾਂ ਦੀ ਜਥੇਬੰਦੀ ਆ ਸੋਸ਼ਲ ਮੀਡੀਆ ਤੇ, ਉਹਨਾਂ ਨੇ ਜਿਸ ਤਰੀਕੇ ਦੀ ਮਾਨਸਿਕਤਾ ਦਾ ਉੱਤੇ ਪ੍ਰਗਟਾਵਾ ਕੀਤਾ ਇਸ ਮੌਤ ਤੇ, ਮੇਰੇ ਖਿਆਲ ਦੇ ਨਾਲ ਉਹ ਇਤਿਹਾਸ 'ਚ ਦਰਜ ਹੋਏਗਾ ਕਿ ਕਿੰਨੀ ਕਮੀਨਗੀ ਤੇ ਉਤਰ ਗਈ ਇੱਥੋਂ ਦੀ ਸਿਆਸਤ। ਬਿਲਕੁਲ ਬਿਲਕੁਲ, ਵੀ ਕੀ ਉਸਨੇ ਕਿ ਉਸਦਾ ਕੁਛ ਨਹੀਂ ਕਿਸੇ ਦਾ ਵੀ ਵਿਗਾੜਿਆ, ਬਲਕਿ ਸੱਚ ਦੇ ਨਾਲ ਖੜਦੀ ਸੀਗੀ, ਤੇ ਉਸ ਦੀ ਮੌਤ ਦੇ ਉੱਤੇ ਕਿੱਦਾਂ ਜਸ਼ਨ ਮਨਾਏ ਜਾ ਰਹੇ ਨੇ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਵਿਗੜੇ ਸ਼ਹਿਜ਼ਾਦੇ ਰੌਕੀ ਯਾਦਵ ਨੂੰ ਅਦਾਲਤ ਨੇ ਉਮਰ ਕੈਦ ਕੀਤੀ। ਦੇਖੋ, ਇਹ ਜਿਹੜਾ ਰੌਕੀ ਯਾਦਵ ਵਾਲਾ ਕੇਸ ਆ, ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਸ਼ਾਇਦ ਕਿ ਪਿਛਲੇ ਸਾਲ ਮਈ ਦੇ ਵਿੱਚ ਬਿਹਾਰ ਦੇ ਅੰਦਰ ਇੱਕ ਮੁੰਡੇ ਨੂੰ ਰੋਡ ਰੇਜ ਦੇ ਮਾਮਲੇ 'ਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਜੀ। ਉਹ ਜਿਹੜਾ ਮੁੰਡਾ ਜਿਹਨੇ ਮਾਰਿਆ ਸੀ, ਕਤਲ ਕੀਤਾ ਸੀਗਾ, ਉਹ ਉੱਥੋਂ ਦੀ ਸੱਤਾ ਨਸ਼ੀਨ ਪਾਰਟੀ ਦੀ ਇੱਕ MLC ਸੀਗੀ, ਮਨੋਰਮਾ ਦੇਵੀ, ਉਹਦਾ ਮੁੰਡਾ ਸੀ ਰੌਕੀ ਯਾਦਵ। ਝਗੜਾ ਕੀ ਸੀ ਕਿ ਕੁਛ ਨੌਜਵਾਨ ਆਪਣੇ ਘਰ ਨੂੰ ਪਰਤ ਰਹੇ ਸਨ ਇੱਕ ਬਰਥਡੇ ਪਾਰਟੀ ਤੋਂ, ਉਹਨਾਂ ਨੇ ਕਿਤੇ ਪਿੱਛੇ ਆਉਂਦੀ ਰੌਕੀ ਯਾਦਵ ਦੀ ਗੱਡੀ ਨੂੰ ਸਾਈਡ ਨਹੀਂ ਦਿੱਤੀ, ਝਗੜਾ ਹੋ ਗਿਆ। ਰੌਕੀ ਯਾਦਵ ਨੇ ਰਿਵਾਲਵਰ ਕੱਢਿਆ ਤੇ ਇੱਕ ਮੁੰਡਾ ਅਦਿੱਤਿਆ ਸੀਗਾ, ਉਹਨੂੰ ਗੋਲੀ ਮਾਰ ਦਿੱਤੀ। ਅਦਿੱਤਿਆ ਥਾਂ ਤੇ ਮਰ ਗਿਆ, ਉਹਦੇ ਸਿਰ ਦੇ ਵਿੱਚ ਗੋਲੀ ਵੱਜੀ ਸੀ। ਉਸ ਤੋਂ ਬਾਅਦ ਕੀ ਹੋਇਆ ਕਿ ਕਈ ਦਿਨ ਇਸ ਰੌਕੀ ਯਾਦਵ ਨੂੰ ਪੁਲਿਸ ਨੇ ਹੱਥ ਨਹੀਂ ਸੀ ਪਾਇਆ ਜੀ, ਕਿਉਂਕਿ ਇਹਦਾ ਜਿਹੜਾ ਪਿਓ ਸੀ ਉਹ ਬੰਦਾ ਬਹੁਤ ਪਾਵਰਫੁਲ ਸੀ। ਪਰ ਬਿਹਾਰ ਦੇ ਵਿੱਚ ਇਹੋ ਜਿਹੇ ਬੰਦੇ ਹਮੇਸ਼ਾ ਸਿਆਸਤ ਦੇ ਵਿੱਚ ਬਹੁਤ ਰੁਤਬੇ ਹਾਸਲ ਕਰਦੇ, ਜਿਹੜੇ ਗੁੰਡੇ ਮਵਾਲੀ ਜੇਬ ਕਤਰੇ ਹੁੰਦੇ ਆ। ਇਹ ਵੀ ਗੁੰਡਾ ਮਵਾਲੀ ਸੀ, ਲੋਕਾਂ ਦੀਆਂ ਚੀਜ਼ਾਂ ਖੋਹਣ ਵਾਲਾ, ਲੋਕਾਂ ਦੀਆਂ ਜ਼ਮੀਨਾਂ ਖੋਹਣ ਵਾਲਾ। 1990 ਦੇ ਵਿੱਚ ਇਹ ਸਿਰੇ ਦਾ ਬਦਮਾਸ਼ ਸੀ, ਬਾਅਦ ਦੇ ਵਿੱਚ ਰਾਸ਼ਟਰੀ ਜਨਤਾ ਦਲ 'ਚ ਆ ਗਿਆ। ਉਹਨਾਂ ਨੂੰ ਇਸ ਤਰ੍ਹਾਂ ਦੇ ਬੰਦੇ ਚਾਹੀਦੇ ਹੁੰਦੇ ਤੇ ਚੁਣ ਚੁਣ ਕੇ ਲੱਭਦੇ ਇਸ ਤਰ੍ਹਾਂ ਦੇ ਹੀ ਰਹੇ। ਸੋ ਇਹ ਉੱਥੇ ਆ ਗਿਆ, ਫਿਰ ਕਿਸਮਤ ਬਦਲ ਗਈ। ਆਪਣੀ ਪਹਿਲੀ ਘਰ ਵਾਲੀ ਛੱਡ ਦਿੱਤੀ, ਮੁੜ ਕੇ ਦੂਜਾ ਵਿਆਹ ਕੀਤਾ ਮਨੋਰਮਾ ਦੇਵੀ ਦੇ ਨਾਲ, ਉਹਦੇ 'ਚ ਰੌਕੀ ਯਾਦਵ ਪੈਦਾ ਹੋ ਗਿਆ ਸਲੱਗ। ਸੋ ਉਹ ਜਿਹੜਾ ਬਿੰਦੀ ਯਾਦਵ, ਇਹਦਾ ਰੌਕੀ ਯਾਦਵ ਦਾ ਪਿਓ ਸੀਗਾ, ਉਹਦੇ ਤੇ ਘੱਟੋ ਘੱਟ 17 ਕੇਸ ਤੇ ਇਸ ਵੇਲੇ ਵੀ ਚੱਲਦੇ ਪਏ ਆ, ਜਿਹਦੇ 'ਚ ਕਿਸੇ ਨੂੰ ਉਹਨੇ ਅਗਵਾ ਕੀਤਾ ਹੋਇਆ, ਕਿਸੇ ਨੂੰ ਉਹਨੇ ਕਤਲ ਕੀਤਾ ਹੋਇਆ, ਕਿਸੇ ਨੂੰ ਜਾਨੋਂ ਮਾਰਨ ਤੋਂ ਧਮਕੀ ਦਿੱਤੀ ਹੋਈ ਹੈ। ਸੋ ਉਸ ਤੋਂ ਬਾਅਦ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਹੋਇਆ ਕੀ ਕਿ ਬਹੁਤ ਵੱਡਾ ਦਬਾਅ ਜਿਹੜਾ ਉਹ ਉੱਥੇ ਨਿਤਿਸ਼ ਸਰਕਾਰ ਤੇ ਬਣ ਗਿਆ ਜੀ, ਆਪਣੇ ਬੰਦਿਆਂ ਨੂੰ ਬਚਾ ਰਹੇ ਆ। ਫਿਰ ਨਿਤਿਸ਼ ਕੁਮਾਰ ਨੇ ਇਸ ਮਾਮਲੇ ਦੇ ਵਿੱਚ ਸਿੱਧਾ ਦਖਲ ਦਿੱਤਾ, ਇਹਨੂੰ ਗ੍ਰਿਫਤਾਰ ਕਰਨਾ ਚਾਹੀਦਾ। ਔਰ ਜਦੋਂ ਦਬਾਅ ਬਣਿਆ, ਰੌਕੀ ਯਾਦਵ ਕੇ ਘਰੇ ਜਦੋਂ ਰੇਡ ਪਈ ਤੇ ਮਨੋਰਮਾ ਦੇਵੀ ਦੀ ਅਲਮਾਰੀ ਦੇ ਵਿੱਚੋਂ 6 ਕੀਮਤੀ ਬੋਤਲਾਂ ਸ਼ਰਾਬ ਦੀਆਂ ਫੜੀਆਂ ਗਈਆਂ। ਔਰ ਉਸ ਸਮੇਂ ਫੜੀਆਂ ਗਈਆਂ ਜਦੋਂ ਉੱਥੇ ਇਹਨਾਂ ਦੀ ਸਰਕਾਰ ਸ਼ਰਾਬਬੰਦੀ ਕਰਕੇ ਹਟੀ ਸੀ। ਸ਼ਰਾਬਬੰਦੀ ਦੇ ਦੌਰਾਨ ਸ਼ਰਾਬ ਫੜੀ ਗਈ ਮਨੋਰਮਾ ਦੇਵੀ ਦੀ ਅਲਮਾਰੀ ਚੋਂ। ਉਸ ਤੋਂ ਬਾਅਦ ਉਹ ਵੀ ਕੇਸ ਨਿਤਿਸ਼ ਸਰਕਾਰ ਨੇ ਉਹਦੇ ਤੇ ਦਰਜ ਕਰ ਦਿੱਤਾ। ਬਿੰਦੀ ਯਾਦਵ ਨੂੰ ਵੀ ਫੜ ਲਿਆ ਗਿਆ। ਇਹਦੇ ਗਨਮੈਨ ਸੀਗੇ ਜਿਹੜੇ 1-2 ਬਿੰਦੀ ਯਾਦਵ ਦੇ, ਉਹ ਵੀ ਵਿੱਚ ਵਲੇਟ ਦਿੱਤੇ ਗਏ। ਸੋ ਫਿਰ ਕੇਸ ਚੱਲਿਆ। ਕੇਸ ਚੱਲਦੇ ਦੇ ਵਿੱਚ ਕੀ ਹੋਇਆ ਕਿ ਰੌਕੀ ਯਾਦਵ ਹਾਈ ਕੋਰਟ ਚੋਂ ਜ਼ਮਾਨਤ ਲੈ ਗਿਆ। ਉਹ ਤੋਂ ਬਾਅਦ ਫੇਰ ਕਿਰਕਿਰੀ ਹੋਈ ਬੜੀ ਨਿਤਿਸ਼ ਕੁਮਾਰ ਦੀ ਕਿ ਇਹਨਾਂ ਨੇ ਆਪਦੇ ਬੰਦੇ ਨੂੰ ਫਾਇਦਾ ਪਹੁੰਚਾਉਣ ਲਈ ਹਾਈ ਕੋਰਟ ਦੇ ਵਿੱਚ ਨਰਮਾਈ ਦਿਖਾਈ ਹੈ। ਫੇਰ ਕੀ ਹੋਇਆ ਕਿ ਨਿਤਿਸ਼ ਕੁਮਾਰ ਨੇ ਰਾਤੋਂ ਰਾਤ ਸੁਪਰੀਮ ਕੋਰਟ ਦੇ ਵਿੱਚ ਜਾਣ ਦਾ ਫੈਸਲਾ ਕਰ ਲਿਆ। ਸੁਪਰੀਮ ਕੋਰਟ ਦੇ ਵਿੱਚ ਜਾ ਕੇ ਚੈਲੰਜ ਕੀਤਾ ਬਿੱਲ ਨੂੰ, ਰੌਕੀ ਯਾਦਵ ਨੂੰ ਫੇਰ ਅੰਦਰ ਜਾਣਾ ਪਿਆ। ਫੇਰ ਕੀ ਹੋਇਆ ਕਿ ਇਸ ਮਾਮਲੇ 'ਚ ਜਿਹੜੇ ਅਦਿੱਤਿਆ ਦੇ ਦੋਸਤ ਸਨ ਨਾਲ, ਉਹ ਮੁੱਕਰ ਗਏ। ਉਹ ਕਹਿੰਦੇ ਜੀ ਅਸੀਂ ਤਾਂ ਵੇਖਿਆ ਹੀ ਕੁਛ ਨਹੀਂ, ਸਾਨੂੰ ਤਾਂ ਪਤਾ ਹੀ ਨਹੀਂ ਉੱਥੇ ਕੀ ਹੋਇਆ।
ਇਹ ਕੇਸ ਇੱਕ ਵਾਰੀ ਫੇਰ ਉਲਝ ਗਿਆ। ਪਰ ਬਾਅਦ ਦੇ ਵਿੱਚ ਜਿਹੜੇ ਉਹਦੇ ਮਾਪੇ ਸਨ ਆਦਿਤਿਆ ਦੇ, ਉਹ ਲੜਾਈ ਲੜਦੇ ਰਹੇ। ਫਿਰ ਮਸਲਾ ਜਿਹੜਾ ਉਹ ਸੁਪਰੀਮ ਕੋਰਟ ਤੇ ਗਿਆ। ਸੁਪਰੀਮ ਕੋਰਟ 'ਚ ਜਦੋਂ ਇਹ ਮਸਲਾ ਗਿਆ, ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਇਹਦਾ ਸਪੀਡੀ ਟ੍ਰਾਇਲ ਕਰੋ ਤੇ ਜਲਦੀ ਤੋਂ ਜਲਦੀ ਇਹਦਾ ਜਿਹੜਾ ਉਹ ਨਿਪਟਾਰਾ ਹੋ ਜਾਣਾ ਚਾਹੀਦਾ। ਫਿਰ 15 ਮਹੀਨੇ ਤੇ 23 ਦਿਨਾਂ ਦੇ ਵਿੱਚ ਇਹ ਫੈਸਲਾ ਆ ਗਿਆ। ਇਹਦੇ 'ਚ ਰੌਕੀ ਯਾਦਵ ਨੂੰ ਉਹਨਾਂ ਨੇ ਉਮਰ ਕੈਦ ਕਰ ਦਿੱਤੀ ਹੈ। 2 ਹੋਰ ਹੈ ਜਿਹੜੇ ਉਹਨਾਂ ਨੂੰ ਵੀ 20 ਸਾਲ ਲਈ ਟੰਗ ਦਿੱਤਾ। ਜਿਹੜਾ ਬਿੰਦੀ ਯਾਦਵ ਹੈ ਮੇਰੇ ਖਿਆਲ ਦੇ ਨਾਲ 5 ਸਾਲ ਦਾ ਵੱਟਾ ਉਹਨੂੰ ਪਾ ਦਿੱਤਾ ਅਦਾਲਤ ਨੇ। ਅਸੀਂ ਕਹਿ ਸਕਦੇ ਹਾਂ ਕਿ ਆਹ ਮਹੀਨਾ ਜਿਹੜਾ ਇਨਸਾਫ ਪੱਖੋਂ ਬਹੁਤ ਵਧੀਆ ਗੁਜ਼ਰਿਆ। ਰਾਮ ਰਹੀਮ ਦਾ ਮਾਮਲਾ ਹੋਵੇ, ਚਾਹੇ ਹੋਰ ਇਸ ਤਰ੍ਹਾਂ ਦੇ ਛੋਟੇ ਮੋਟੇ ਮਾਹੌਲ ਹੋਣ ਜਿਹੜੇ ਕਿ ਵਿਗੜੇ, ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਸਖਤਾਈਆਂ ਕੋਰਟਾਂ ਨੇ ਦਿਖਾਈਆਂ ਨੇ, ਇਹ ਬਹੁਤ ਵਧੀਆ, ਕਿਉਂਕਿ ਲੋਕਾਂ ਦਾ ਭਰੋਸਾ ਨਿਰੰਤਰ ਖੁਰਦਾ ਜਾ ਰਿਹਾ ਸੀਗਾ ਜੁਡੀਸ਼ਰੀ ਤੋਂ। ਖੁਰਦੇ ਭਰੋਸੇ ਲਈ ਇਹ ਬਹੁਤ ਵੱਡਾ ਸਹਾਰਾ ਹੈ। ਬਹੁਤ ਵੱਡੀਆਂ ਨਜ਼ੀਰਾਂ ਨੇ। ਰੌਕੀ ਯਾਦਵ ਦਾ ਮਾਮਲਾ ਹਾਈ ਪ੍ਰੋਫਾਈਲ ਮਾਮਲਾ ਸੀ। ਜਿਸ ਤਰੀਕੇ ਨਾਲ ਬਹੁਤ ਛੇਤੀ ਸਪੀਡੀ ਟ੍ਰਾਇਲ ਕਰਕੇ ਨਿਪਟਾਇਆ ਗਿਆ ਤੇ ਜਿਸ ਤਰੀਕੇ ਨਾਲ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਗਿਆ, ਉਹਦੇ ਲਈ ਅਸੀਂ ਨਾ ਸਿਰਫ ਨਿਆਂ ਪ੍ਰਬੰਧ ਦੇ ਸ਼ੁਕਰਗੁਜ਼ਾਰ ਹਾਂ, ਪਰ ਉਹ ਤੋਂ ਅਸੀਂ ਹੋਰ ਵੀ ਖੁਆਇਸ਼ਮੰਦ ਹਾਂ ਕਿ ਇਹੋ ਜਿਹੇ ਮਾਮਲੇ ਆ ਜਿਹੜੇ ਉਹ ਇਸੇ ਤਰ੍ਹਾਂ ਹੀ ਨਿਬੜਨੇ ਚਾਹੀਦੇ ਆ। ਸਪੀਡੀ ਟ੍ਰਾਇਲ ਹੋਣੇ ਚਾਹੀਦੇ ਆ। ਪਰ ਇਹ ਨੇਤਾਵਾਂ ਦੇ ਮੁੰਡਿਆਂ ਦੇ ਤਾਂ ਠੀਕ ਆ, ਸਪੀਡੀ ਟ੍ਰਾਇਲ ਹੋ ਜਾਂਦੇ ਆ। ਜਦੋਂ ਇਹੋ ਜਿਹੇ ਨੇਤਾ ਖੁਦ ਫਸਦੇ ਆ, ਉਦੋਂ ਵੀ ਇਹ ਸਪੀਡੀ ਟ੍ਰਾਇਲ ਹੋਣੇ ਚਾਹੀਦੇ ਆ। ਇਸ ਤਰ੍ਹਾਂ ਮੈਂ ਤੇ ਕਹਿੰਦਾ ਕਿ ਜਿਹੜੇ ਵੀ ਹਾਈ ਪ੍ਰੋਫਾਈਲ ਮਾਮਲੇ ਆ ਜਿਨ੍ਹਾਂ ਦੇ ਵਿੱਚ ਵੀ ਇਹੋ ਜਿਹੇ ਲੋਕ ਇਨਵੋਲਵ ਹੋਣ, ਉਹ ਸਾਰੇ ਦੇ ਸਾਰੇ ਇਸੇ ਤਰੀਕੇ ਨਾਲ ਨਿਬੇੜਨੇ ਚਾਹੀਦੇ ਆ। ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਉਹਨਾਂ ਲੋਕਾਂ ਲਈ ਨਜ਼ੀਰ ਆ ਜਿਹੜੇ ਆਪਣੇ ਬਾਪ ਦੀ ਗੱਡੀ ਦੇ ਵਿੱਚ ਬਹਿੰਦੇ ਆ, ਤੇ ਗੱਡੀ ਦੇ ਵਿੱਚ ਬਹਿੰਦੇ ਆ ਸਾਰ ਉਹ ਇਹ ਭੁੱਲ ਜਾਂਦੇ ਆ ਕਿ ਅਸੀਂ ਮਨੁੱਖ ਆ, ਜਾਂ ਇਹ ਭੁੱਲ ਜਾਂਦੇ ਆ ਕਿ ਸਾਹਮਣੇ ਦੁਨੀਆ ਜਾਂਦੀ ਹੈ ਜਿਹੜੀ ਉਹ ਵੀ ਮਨੁੱਖਾਂ ਦੀ ਹੈ। ਉਹ ਫਿਰ ਆਪਣੇ ਆਪ ਨੂੰ ਬਹੁਤ ਉੱਤੇ ਸਮਝਣ ਲੱਗ ਪੈਂਦੇ ਆ ਮਨੁੱਖਤਾ ਤੋਂ, ਲੋਕਾਂ ਨੂੰ ਕੀੜੇ ਮਕੌੜੇ ਸਮਝਣ ਲੱਗ ਜਾਂਦੇ ਆ। ਇਹੋ ਜਿਹੇ ਲੋਕਾਂ ਲਈ ਇਹ ਇੱਕ ਚੰਗੀ ਮਿਸਾਲ ਸੈੱਟ ਕੀਤੀ ਗਈ ਹੈ। ਜੀ ਬਿਲਕੁਲ। ਤੇ ਕਿਤੇ ਵਾਕਿਆ ਹੀ ਇਦਾਂ ਦਾ ਜਿਹੜਾ ਇਨਸਾਫ ਆ ਕਿਤੇ ਮੋਗੇ ਵਾਲੀ ਜਿਹੜੇ ਔਰਬਿਟ ਕਾਂਡ ਦੇ ਵਿੱਚ ਵੀ ਕਿਤੇ ਮਿਲ ਜਾਂਦੇ ਤੇ ਤਾਂ ਸੀ, ਪਰ ਉੱਥੇ ਆਪਾਂ ਨੂੰ ਦੇਖਿਆ ਵੀ ਕਿੱਦਾਂ ਪੈਸੇ ਲੈ ਕੇ ਕੁਛ ਨਾ ਕੁਛ ਕਰ ਕੇ ਹਰ ਇੱਕ ਨੂੰ ਫਿਰ ਬਿਠਾ ਲਿਆ ਗਿਆ ਸੀ। ਤੇ ਮਿੰਟੂ ਜੀ ਅਗਲੀ ਗੱਲ ਕਰਦੇ ਆ। ਗੁਰਮੀਤ ਮੀਤੇ ਨੇ ਕਹਿੰਦੇ ਉਸਦੇ ਜੇਲ੍ਹ ਦੇ ਕੈਦੀ ਉਤੋਂ ਤੰਗ ਆਏ ਆ। ਇਸ ਬੰਦੇ ਦੇ ਕੋਲੋਂ ਹੁਣ ਕੋਈ ਸੁੱਖ ਕਿਵੇਂ ਭਾਲੂਗਾ ਜੀ? ਹੁਣ ਇਹਦੇ ਲਾਗੇ ਜਿਹੜਾ ਵੀ ਰਹੂਗਾ ਦੁਖੀ ਰਹਿਣਾ, ਕਿਉਂਕਿ ਨੀਂਦ ਇਹਨੂੰ ਆਉਂਦੀ ਨਹੀਂ। ਰਾਤ ਨੂੰ ਢਾਟ ਪਾਉਂਦਾ ਹੋਣਾ। ਲੋਕੀ ਤੇ ਹੋਰ ਵੀ ਕਈ ਕਿਸਮ ਦੀਆਂ ਗੱਲਾਂ ਕਰਦੇ ਆ। ਕਹਿੰਦੇ ਜੀ ਜਿਹੜੇ ਲੂਜ਼ ਮੋਸ਼ਨ ਲੱਗਦੇ, ਵਾਰ-ਵਾਰ ਛਿੱਕਾਂ ਆਉਂਦੀਆਂ, ਲੱਗਦਾ ਇਹ ਆ ਕਿ ਬਾਬਾ ਜਿਹੜਾ ਰੰਗੀਲਾ ਬਾਬਾ ਕੁਛ ਨਾ ਕੁਛ ਇਹੋ ਜਿਹਾ ਮਲ ਪੱਤਾ ਛਕਦਾ ਸੀ ਕਿ ਹੁਣ ਸਰੀਰ ਖੁੱਸਦਾ। ਤੇ ਵੈਸੇ ਇੱਕ ਨਿਊਜ਼ ਪੋਰਟਲ ਨੇ ਤੇ ਖਬਰ ਹੀ ਬੜੀ ਦਿਲਚਸਪ ਲਾ ਦਿੱਤੀ ਸੀ। ਕਹਿੰਦੇ ਜੀ ਰਾਮ ਰਹੀਮ ਨੂੰ ਲੂਜ਼ ਮੋਸ਼ਨ ਲੱਗੇ। ਦੇਖੋ ਰਾਮ ਰਹੀਮ ਨੂੰ ਵਿੱਚ ਘੜੀਸੀ ਫਿਰਦੇ ਆ। ਹੁਣ ਇੱਕ ਨਵੀਂ ਸਮੱਸਿਆ ਆ ਗਈ ਹੈ ਰੋਹਤਕ ਜੇਲ੍ਹ ਦੇ ਵਿੱਚ, ਜਿੱਥੇ ਇਹ ਨਜ਼ਰਬੰਦ ਆ ਇਹ ਰੰਗੀਲਾ ਬਾਬਾ। ਉਹ ਜਿਹੜੇ ਕੈਦੀ ਕਹਿੰਦੇ ਕਿ ਸਾਡੀ ਤੇ ਇਸ ਬੰਦੇ ਨੇ ਜਾਨ ਸੁੱਕਣੇ ਪਾ ਦਿੱਤੀ ਹੈ। ਜਿਸ ਦਿਨ ਦਾ ਆਇਆ ਉਸ ਦਿਨ ਦੀਆਂ ਮੁਲਾਕਾਤਾਂ ਵੀ ਬੰਦ ਨੇ। ਅਸੀਂ ਅੱਗੇ ਗਾਹੇ ਬਗਾਹੇ ਆਪਣੇ ਘਰਾਂ 'ਚ ਟੈਲੀਫੋਨ ਕਰਕੇ ਸੁੱਖ ਸੰਦ ਪੁੱਛ ਲੈਂਦੇ ਸਾਂ ਕਿ ਕਿਵੇਂ ਰਾਜੀ ਬਾਜੀ ਜੇ। ਉਹ ਸਾਨੂੰ ਪੁੱਛ ਲੈਂਦੇ ਸੀ ਕਿ ਭਾਈ ਤੁਸੀਂ ਠੀਕ ਠਾਕ ਹੈ, ਚਲੋ ਮਨ ਹੌਲਾ ਹੋ ਜਾਂਦਾ ਸੀ। ਉਹ ਕਹਿੰਦੇ ਜਿੱਦਣ ਦਾ ਇਹ ਆਇਆ ਸਾਡੇ ਟੈਲੀਫੋਨ ਵੀ ਆ ਜਿਹੜੇ ਉਹ ਵੀ ਚੱਕ ਕੇ ਇਹਨਾਂ ਨੇ ਹੋਲਡ ਤੇ ਪਾ ਦਿੱਤੇ ਆ। ਅਸੀਂ ਦੀ ਗੱਲ ਵੀ ਨਹੀਂ ਕਰ ਸਕਦੇ ਘਰੇ। ਇੱਥੋਂ ਤੱਕ ਉਹ ਕਹਿੰਦੇ ਆ ਕਿ ਪਹਿਲਾਂ 2-4 ਘੰਟੇ ਸਾਨੂੰ ਤੁਰਨ ਨੂੰ ਮਿਲ ਜਾਇਆ ਕਰਦੇ ਸਨ ਕਿ ਚਲੋ ਤੁਰ ਫਿਰ ਲਓ, ਤੁਰਾ ਫੇਰਾ ਜਾਨੀ ਬੰਦੀ ਖੁੱਲ ਜਾਂਦੀ ਸੀ। ਪਰ ਜਿਸ ਦਿਨ ਦਾ ਇਹ ਸਲੱਖਣਾ ਆਇਆ ਜੇਲ੍ਹ ਦੇ ਵਿੱਚ, ਇਸ ਬੰਦੇ ਨੇ ਸਾਡਾ ਜਿਹੜਾ 2-4 ਘੰਟਿਆਂ ਦਾ ਤੁਰਾ ਫੇਰਾ ਸੀ ਉਹ ਵੀ ਮਰ ਕੇ ਰੱਖ ਦਿੱਤਾ। ਕਹਿੰਦੇ ਕਿ ਚੱਤੋ ਪੈਰ ਹੀ ਬੰਦੀ, ਚੱਤੋ ਪੈਰ ਹੀ ਬੰਦੀ। ਕਹਿੰਦੇ ਸਜ਼ਾ ਇਹਨੂੰ ਕਾਹਦੀ ਹੋਈ ਆ, ਸਾਨੂੰ ਤੇ ਦੋਹਰੀ ਤੇਰੀ ਸਜ਼ਾ ਹੋ ਗਈ ਇਹਦੇ ਆਉਣ ਕਰਕੇ। ਸੋ ਬੜੇ ਦੁਹਾਈ ਪਾਉਂਦੇ। ਉਹ ਕਹਿੰਦੇ ਕਿ ਜਾਂ ਤੇ ਇਹਨੂੰ ਕੱਢ ਕੇ ਕਿਸੇ ਹੋਰ ਜੇਲ੍ਹ ਦੇ ਵਿੱਚ ਤੁੰਨ ਦਿਓ ਤੇ ਜਾਂ ਰੱਬ ਦਾ ਵਾਸਤਾ ਸਾਨੂੰ ਕਿਸੇ ਪਾਸੇ ਹੋਰ ਲੈ ਜਾਓ, ਅਸੀਂ ਬਹੁਤ ਦੁਖੀ ਆ ਗਏ ਹਾਂ। ਇਹ ਹੁਣ ਇੱਕ ਬੜੀ ਵੱਡੀ ਸਮੱਸਿਆ। ਦੇਖੋ ਇੱਕ ਬੰਦੇ ਨਾਲ 1500 ਬੰਦੇ ਨੂੰ ਪ੍ਰੋਬਲਮ ਹੋ ਗਈ ਹੈ। ਔਰ ਪ੍ਰੋਬਲਮ ਕਿੱਥੇ ਆ? ਜਿਹੜੇ ਉਹਨਾਂ ਦੇ ਮੌਲਿਕ ਅਧਿਕਾਰ ਹੈ ਜੇਲ੍ਹ ਮੈਨੂਅਲ ਅਨੁਸਾਰ, ਜਿਹੜੇ ਉਹਨਾਂ ਨੂੰ ਹੱਕ ਦਿੱਤੇ ਗਏ ਆ, ਇੱਕ ਬੰਦੇ ਕਰਕੇ ਉਹਨਾਂ ਹੱਕਾਂ ਦੀ ਅਣਦੇਖੀ ਹੋ ਰਹੀ ਹੈ। ਕਿਉਂਕਿ ਜੇਲ੍ਹ ਮੈਨੂਅਲ ਇਜਾਜ਼ਤ ਦਿੰਦਾ ਕਿ ਤੁਸੀਂ 2 ਨੰਬਰਾਂ ਤੇ ਘਰੇ ਟੈਲੀਫੋਨ ਕਰ ਸਕਦੇ ਹੋ, ਹਫ਼ਤੇ 'ਚ 2 ਦਿਨ ਤੁਸੀਂ ਗੱਲਬਾਤ ਕਰ ਸਕਦੇ ਹੋ। ਤਾਂ ਕਰਨੀ ਚਾਹੀਦੀ ਹੈ, ਮੁਲਾਕਾਤ ਹੋਣੀ ਚਾਹੀਦੀ ਉਹਨਾਂ ਦੀ ਹਫ਼ਤੇ 'ਚ 2 ਦਿਨ।
ਤੋਰਾ ਫੇਰਾ ਉਹਨਾਂ ਦਾ ਜ਼ਰੂਰੀ ਹੋਣਾ ਚਾਹੀਦਾ। ਇੱਕ ਬੰਦੇ ਲਈ ਇਹ ਸਭ ਕੁਝ ਉੱਥੇ ਕਢਾਈ ਕੀਤੀ ਜਾ ਰਹੀ ਹੈ, ਠੀਕ ਆ, ਇਹਦੀ ਸੁਰੱਖਿਆ ਵਿਵਸਥਾ ਜਿਹੜੀ ਥੋੜੀ ਜਿਹੀ ਅਲੱਗਾ ਹੋਣੀ ਚਾਹੀਦੀ ਆ, ਪਰ ਮੇਰੇ ਖਿਆਲ ਦੇ ਨਾਲ ਇਹਨੂੰ ਚੱਤੋ ਪਰ ਨਜ਼ਰਬੰਦ ਕਰਨਾ ਚਾਹੀਦਾ। ਔਰ ਉੱਥੇ ਸੈੱਲ ਦੇ ਵਿੱਚ ਇਹਨੂੰ ਕੁਰਸੀਆਂ ਦੇਣੀਆਂ ਚਾਹੀਦੀਆਂ ਕਿ ਲੈ ਉਣੀ ਜਾ ਇੱਥੇ ਬੈਠਾ, ਤੇ ਨਾਲੇ ਤੂੰ ਉਹ ਜਿਹੜਾ ਕਰਦਾ ਹੁੰਦਾ ਧੰਨ ਧੰਨ ਸਤਿਗੁਰ ਤੇਰਾ ਆਸਰਾ, ਨਾਲੇ ਤੇ ਨਾਮ ਜਪੀ ਜਾ, ਨਾਲੇ ਵਾਣ ਖਿੱਚੀ ਜਾ, ਵਾਣ ਵੱਟੀ ਜਾ, ਜੇ ਹੋਰ ਨਹੀਂ ਚੱਕ ਚਰਖਾ ਡਾ ਦੇਣ, ਚੱਲ ਤੂੰ ਹੋਰ ਨਹੀਂ ਤੇ ਸੋਚ ਕੱਤੀ ਚੱਲ, ਉਹਦੇ ਚਲਾ ਹੀ ਲਵੇਂਗਾ। ਸਾਰੀ ਰਾਤ ਕੱਤਿਆ ਕਰੂੰ ਵੀ ਤੇਰੀ ਨੂੰ, ਨਾਲੇ ਏਦਾਂ ਕਰੀ ਜਾਵੇ। ਸੋ ਹੁਣ ਇਹ ਬਹੁਤ ਬੇਸਿਕ ਸਮੱਸਿਆ ਉੱਥੋਂ ਦੇ ਕੈਦੀਆਂ ਦੀ ਬਣ ਗਈ ਹੈ ਕਿ ਜੇ ਸਾਡੇ ਜਿਹੜੇ ਜੇਲ੍ਹ ਮੈਨੂਅਲ ਅਨੁਸਾਰ ਹੱਕ ਹੀ ਨਹੀਂ ਸਾਨੂੰ ਮਿਲਣੇ ਤਾਂ ਕਿਸੇ ਹੋਰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ, ਜਾਂ ਇਸ ਬੰਦੇ ਨੂੰ ਜੇਲ੍ਹ ਚੋਂ ਕਿਸੇ ਦੂਜੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਵੇ। ਤਾਂ ਮੇਰੇ ਖਿਆਲ ਦੇ ਨਾਲ ਇੱਥੋਂ ਦੇ ਜੇਲ੍ਹ ਪ੍ਰਬੰਧਨ ਨੂੰ ਇਹ ਗੱਲ ਆਪਣੇ ਦ੍ਰਿਸ਼ਟੀਕੋਣ ਦੇ ਵਿੱਚ ਰੱਖ ਲੈਣੀ ਚਾਹੀਦੀ ਹੈ, ਆਪਣੇ ਨਜ਼ਰੀਏ ਦੇ ਵਿੱਚ ਰੱਖ ਲੈਣੀ ਚਾਹੀਦੀ ਆ ਕਿ ਜਿਹੜੀ ਰੋਹਤਕ ਜੇਲ੍ਹ ਆ ਇਹ ਹਾਈ ਸਿਕਿਉਰਿਟੀ ਜੇਲ੍ਹ ਆ। ਤੇ ਮੇਰੇ ਖਿਆਲ ਦੇ ਨਾਲ ਜੇ ਉਹ ਕਿਸੇ ਹੋਰ ਜੇਲ੍ਹ ਦੇ ਵਿੱਚ ਚਲਾ ਜਾਏਗਾ ਤਾਂ ਉਹ ਖੁਸ਼ ਹੋਏਗਾ, ਕਿਉਂਕਿ ਇੱਥੇ ਦੇਖੋ ਉਹਦੇ ਗੱਲ ਹਰੇਕ ਥਾਂ ਤੇ ਗੱਲ ਕਰੋ ਕਿ ਇੱਕ ਉਹਦੀ ਮੂਵਮੈਂਟ CCTV ਕੈਮਰਾ 'ਚ ਰਿਕਾਰਡ ਹੁੰਦੀ ਆ, ਜਦਕਿ ਜਿਹੜੀਆਂ ਦੂਸਰੀਆਂ ਜੇਲ੍ਹਾਂ ਨੇ ਉੱਥੇ ਸਭ ਕੁਛ ਨਹੀਂ ਚੱਲਣਾ, ਉੱਥੇ ਇੰਨੀ ਸਖਤਾਈ ਨਹੀਂ ਹੋਣੀ। ਤੇ ਮੇਰੇ ਖਿਆਲ ਦੇ ਨਾਲ ਜੇਲ੍ਹ ਪ੍ਰਬੰਧਨ ਨੂੰ ਇਹ ਚੀਜ਼ ਜਿਹੜੀ ਆ ਉਹ ਆਪਣੀ ਦ੍ਰਿਸ਼ਟੀਗੋਚਰ ਕਰ ਲੈਣੀ ਚਾਹੀਦੀ ਹੈ ਕਿ ਰੋਹਤਕ ਜੇਲ੍ਹ ਹੀ ਉਸ ਰੰਗੀਲੇ ਬਾਬੇ ਲਈ ਸਹੀ ਹੈ। ਤਾਂ ਇਸ ਸਹੀ ਜੇਲ੍ਹ ਦੇ ਵਿੱਚ ਪ੍ਰਬੰਧ ਕਿੱਦਾਂ ਸਹੀ ਕਰਨਾ, ਉਹਨਾਂ ਨੂੰ ਇਹਦਾ ਕੋਈ ਅਲਟਰਨੇਟਿਵ ਲੱਭਣਾ ਚਾਹੀਦਾ। ਇਸ ਬੰਦੇ ਨੂੰ ਪੱਕੇ ਤੌਰ ਤੇ ਬੰਦ ਰੱਖਣ, ਜਿਹੜਾ ਦੂਸਰਾ 1500 ਕੈਦੀ ਹੈ ਉਹਨਾਂ ਦੀਆਂ ਜਿਹੜੀਆਂ ਆਮ ਦਿਨਚਰੀਆਂ ਨੇ ਉਹਨਾਂ ਨੂੰ ਹੋਣ ਦੇਣਾ ਚਾਹੀਦਾ। ਸੋ ਜੇ ਇਹ ਕਿਸੇ ਹੋਰ ਜੇਲ੍ਹ ਦੇ ਵਿੱਚ ਜਾਏਗਾ ਮੇਰੇ ਖਿਆਲ ਦੇ ਨਾਲ ਉਹ ਤੋਂ ਫਿਰ ਬੜੀ ਆਸਾਨੀ ਦੇ ਨਾਲ ਸਹੂਲਤਾਂ ਲੈ ਜੂ, ਕਿਉਂਕਿ ਰੋਹਤਕ ਜੇਲ੍ਹ ਜਿਹੜੀ ਹੈ ਜਿੱਦਾਂ ਸਾਡੇ ਇੱਥੇ ਹਾਈ ਸਿਕਿਉਰਿਟੀ ਜੇਲ੍ਹ ਨਾਭਾ, ਵੈਸੇ ਹਾਈ ਸਿਕਿਉਰਿਟੀ ਜੇਲ੍ਹ ਵੀ ਇੱਕ ਵਾਰੀ ਇੱਥੋਂ ਦੀ ਹਾਈ ਸਿਕਿਉਰਿਟੀ ਜੇਲ੍ਹ ਨੂੰ ਵੀ ਲੋ ਸਿਕਿਉਰਿਟੀ ਜੇਲ੍ਹ ਕਰਕੇ ਸਨ ਵਿਕੀ ਗੌਂਡਰ ਹੋਣੀ, ਪਰ ਉਦਾਂ ਹੀ ਜਿਹੜੀ ਰੋਹਤਕ ਜੇਲ੍ਹ ਆ ਉਹ ਬੜੀ ਸੁਰੱਖਿਆ ਪ੍ਰਬੰਧਾਂ ਦੀ ਹੈ, ਉਸ ਜੇਲ੍ਹ ਦੇ ਵਿੱਚ ਇਹਨੂੰ ਰੱਖਿਆ ਜਾਣਾ ਚਾਹੀਦਾ। ਪਰ ਜਿਹੜੇ ਉਹ ਕੈਦੀ ਪਿੱਟਦੇ ਪਏ ਆ ਉਹਨਾਂ ਦੇ ਵੀ ਅਧਿਕਾਰਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ। ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਸਿੱਕੀ ਨੂੰ ਹਲਕਾ ਇੰਚਾਰਜ ਲਾਉਣ ਦੇ ਉੱਤੇ ਜਿਹੜੇ ਛਿੜੇ ਵਿਵਾਦ ਦੇ ਦਰਮਿਆਨ ਕੈਪਟਨ ਨੇ ਖਹਿਰੇ ਨੂੰ ਚੇਤਾਵਨੀ ਦਿੱਤੀ ਆ। ਦੇਖੋ ਇਹ ਮਸਲਾ ਕਾਫੀ ਵਿੱਚੋਂ ਵਿੱਚ ਨਾ ਉਲਝ ਗਿਆ। ਹੋਇਆ ਕਿ ਖਬਰ ਆ ਗਈ, ਇੱਕ ਅੰਗਰੇਜ਼ੀ ਅਖਬਾਰ ਨੇ ਖਬਰ ਛਾਪੀ ਕਿ ਰਮਨਜੀਤ ਸਿੰਘ ਸਿੱਕੀ ਹੈ ਜਿਹੜਾ ਖਡੂਰ ਸਾਹਿਬ ਤੋਂ MLA, ਉਹਨੂੰ ਭਲੱਥ ਤੋਂ ਜਾ ਕੇ ਇਹਨਾਂ ਨੇ ਹਲਕਾ ਇੰਚਾਰਜ ਲਾ ਦਿੱਤਾ। ਵੈਸੇ ਦਾਅਵਾ ਕੀਤਾ ਸੀਗਾ ਸੁਖਪਾਲ ਸਿੰਘ ਖਹਿਰਾ ਨੇ, ਉਹਨੇ ਕਿਹਾ ਕਿ ਮੇਰੇ ਕੰਮਾਂ ਦੇ ਵਿੱਚ ਲੱਤ ਅੜਾਉਣ ਲਈ ਸਪੈਸ਼ਲੀ ਖਡੂਰ ਸਾਹਿਬ ਤੋਂ ਤੋਰ ਕੇ ਰਮਨਜੀਤ ਸਿੰਘ ਸਿੱਕੀ ਨੂੰ ਇੱਥੇ ਹਲਕਾ ਇੰਚਾਰਜ ਲਾਇਆ ਜਾ ਰਿਹਾ। ਇਸ ਤੋਂ ਬਾਅਦ ਕਾਫੀ ਨੁਕਤਾਚੀਨੀ ਹੋਈ। ਨੁਕਤਾਚੀਨੀ ਇਸ ਕਰਕੇ ਹੋਈ ਕਿ ਕੈਪਟਨ ਅਮਰਿੰਦਰ ਸਿੰਘ ਤੇ ਇਹ ਗੱਲ ਕਹਿੰਦੇ ਹੁੰਦੇ ਸੀ, ਵਾਰ-ਵਾਰ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਹਲਕਾ ਇੰਚਾਰਜਾਂ ਨੇ ਪੰਜਾਬ ਦੇ ਵਿੱਚ ਗੰਦ ਪਾ ਰੱਖਿਆ, ਪੰਜਾਬ ਦੇ ਵਿੱਚ ਇਹਨਾਂ ਨੇ ਪਰਲੋ ਲਿਆਂਦੀ ਪਈ ਹੈ, ਤੇ ਆਪ ਹੀ ਹੁਣ ਹਲਕਾ ਇੰਚਾਰਜ ਵਾਲਾ ਜਿਹੜਾ ਕਲਚਰ ਸ਼ੁਰੂ ਕਰ ਦਿੱਤਾ। ਤਾਂ ਉਹਦੇ ਸੰਦਰਭ ਦੇ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਨੂੰ ਮੋੜਵਾਂ ਜਵਾਬ ਦਿੱਤਾ ਹੈ। ਉਹ ਆਂਦੇ ਆ ਕਿ ਦੇਖੋ ਅਸੀਂ ਹਲਕਾ ਇੰਚਾਰਜ ਕੋਈ ਨਹੀਂ ਲਾਇਆ, ਦਰਅਸਲ ਕਹਿੰਦੇ ਆ ਕਿ ਭੁਲੱਥ ਦੀ ਸੀਟ ਦਾ ਬੇੜਾ ਗਰਕ ਕਰ ਦਿੱਤਾ ਸੀ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਚ ਹੁੰਦਿਆਂ। ਉਹ ਇੰਨਾ ਜ਼ਿਆਦਾ ਕਾਂਗਰਸ ਨੂੰ ਇੱਥੇ ਕਮਜ਼ੋਰ ਕਰ ਗਿਆ ਕਿ ਹੁਣ ਸਾਨੂੰ ਇੱਕ ਕੁਸ਼ਲ ਨੇਤਾ ਦੀ ਲੋੜ ਆ ਜਿਹੜਾ ਇਸ ਇਲਾਕੇ ਦੇ ਵਿੱਚ ਕੰਮ ਕਰ ਸਕੇ। ਸੋ ਰਮਨਜੀਤ ਸਿੰਘ ਸਿੱਕੀ ਹੈ ਜਿਹੜਾ ਉਹ ਯੋਗਤਾ ਰੱਖਦਾ, ਬੜਾ ਪੜ੍ਹਿਆ ਲਿਖਿਆ ਆਦਮੀ ਆ, ਇਸ ਕਰਕੇ ਕਾਂਗਰਸ ਉਹਨੂੰ ਉੱਥੇ ਭੇਜ ਰਹੀ ਹੈ, ਪਰ ਉਹ ਹਲਕਾ ਇੰਚਾਰਜ ਨਹੀਂ ਹੈ। ਤੇ ਨਾਲ ਉਹਨਾਂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰੇ ਨੂੰ ਸਾਡੇ ਕੰਮਾਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ, ਅਸੀਂ ਸਿੱਧੇ ਤੌਰ ਤੇ ਉਹਨੂੰ ਚੇਤਾਵਨੀ ਦਿੰਦੇ ਹਾਂ ਕਿ ਉਹ ਆਪਣੇ ਕੰਮ ਨਾਲ ਕੰਮ ਆਪਣੇ ਮਤਲਬ ਨਾਲ ਮਤਲਬ ਰੱਖੇ। ਹੁਣ ਦੇਖੋ ਇਹਦੇ ਵਿੱਚ ਠੀਕ ਆ ਕਿ ਸੁਖਪਾਲ ਸਿੰਘ ਖਹਿਰਾ ਨੇ ਕਿਹਾ, ਉਹਨਾਂ ਨੇ ਜਵਾਬ ਦੇਣਾ ਹੀ ਦੇਣਾ ਸੀ ਕਿਉਂਕਿ ਸੁਖਪਾਲ ਸਿੰਘ ਖਹਿਰੇ ਨੇ ਬੜੀ ਧੜੱਲੇ ਨਾਲ ਗੱਲ ਚੁੱਕੀ। ਹੁਣ ਜਿਹੜੀ ਗੱਲ ਇਹ ਕਹਿੰਦੇ ਪਏ ਕੈਪਟਨ ਅਮਰਿੰਦਰ ਸਿੰਘ ਹੋਣੀ, ਜੇ ਅਸੀਂ ਇਸ ਗੱਲ ਨੂੰ ਲਈਏ, ਉਹ ਕਹਿੰਦੇ ਜੀ ਕਿ ਹਲਕਾ ਇੰਚਾਰਜ ਨਹੀਂ ਲਾ ਰਹੇ ਅਸੀਂ, ਪਰ ਭੇਜ ਰਹੇ ਉਸ ਹਲਕੇ 'ਚ। ਪਹਿਲੀ ਗੱਲ ਦੇਖੋ ਇਹ ਆ ਕਿ ਰਮਨਜੀਤ ਸਿੰਘ ਸਿੱਕੀ ਜਿਹੜਾ ਉਹ ਇਲੈਕਟਡ MLA ਆ ਜੀ, ਜਿਹੜੇ ਲੋਕਾਂ ਨੇ ਉਹਨੂੰ ਵੋਟ ਪਾਈ ਆ, ਜਿਹੜੇ ਲੋਕਾਂ ਨੇ ਵੋਟਿੰਗ ਕੀਤੀ ਆ ਉਹਨੂੰ, ਉਹ ਲੋਕ ਕੀ ਇਸ ਗੱਲ ਦੇ ਵਿੱਚ ਰਾਜ਼ੀ ਹੈ ਕਿ ਉਸ ਇਲਾਕੇ ਚੋਂ ਚੱਕ ਕੇ ਇਹਨੂੰ ਭੁਲੱਥ ਦੇ ਵਿੱਚ ਤੁਸੀਂ ਲਾ ਦਿਓ? ਕਿ ਉਹਨਾਂ ਲੋਕਾਂ ਨੂੰ ਪਹਿਲਾਂ ਤੁਸੀਂ ਕਿਹਾ ਸੀਗਾ ਕਿ ਹਾਂਜੀ ਅਸੀਂ ਇਹਨੂੰ ਨਾਲ ਭੁਲੱਥ ਤੋਂ ਵੀ ਕੰਮ ਲੈਣ ਲਾਉਣਾ। ਦੂਜੀ ਗੱਲ ਇਹ ਆ ਕਿ ਜੇ ਕਾਂਗਰਸ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਸੀ ਸੁਖਪਾਲ ਸਿੰਘ ਖਹਿਰਾ ਕਰਕੇ,
ਤੇ ਜਦੋਂ ਐਤਕੀ ਤੁਸੀਂ ਉੱਥੇ ਇਲੈਕਸ਼ਨ ਲੜਦੇ ਪਏ ਸੀਗੇ ਤੇ ਤੁਹਾਡੇ ਇਲੈਕਸ਼ਨ ਲੜਨ ਤੋਂ ਪਹਿਲਾਂ ਤੁਹਾਡੇ ਆਪਣੇ ਹੀ ਦੋ ਲੀਡਰ ਉੱਥੇ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਪਏ ਸੀ, ਵੀਡੀਓ ਵਾਇਰਲ ਹੋ ਗਈ ਜੀ। ਤੁਸੀਂ ਉਦੋਂ ਕਿਉਂ ਨਹੀਂ ਸਮਝੇ? ਉਦੋਂ ਰਮਨਜੀਤ ਸਿੰਘ ਸਿੱਕੀ ਨੂੰ ਉੱਥੇ ਕੰਮ ਕਰਨ ਲਾਉਣਾ ਸੀ, ਤੁਹਾਡੀ ਸੀਟ ਬਚ ਜਾਂਦੀ। ਜਦੋਂ ਤੁਸੀਂ ਇਲੈਕਸ਼ਨ ਹਾਰ ਗਏ, ਕੀ ਤੁਹਾਨੂੰ ਅੱਜ ਪਤਾ ਲੱਗਾ ਕਿ ਸੁਖਪਾਲ ਸਿੰਘ ਖਹਿਰਾ ਨੇ ਉੱਥੇ ਭੁਲੱਥ ਤੇ ਤੁਹਾਡੀ ਸੀਟ ਦਾ ਬੇੜਾ ਗਰਕ ਕਰ ਦਿੱਤਾ? ਜੇ ਤੁਹਾਨੂੰ ਹੁਣ ਪਤਾ ਲੱਗਾ ਕਿ ਤੁਹਾਡੇ ਵਰਗਾ ਤੇ ਬੇਵਕੂਫ ਬੰਦਾ ਹੋਣਾ ਹੀ ਨਹੀਂ ਸੱਤਾ ਜਾਣਾ ਚ ਕੋਈ, ਤੇ ਤੁਹਾਨੂੰ ਇੰਨੀ ਦੇਰ ਪਤਾ ਹੀ ਨਹੀਂ ਲੱਗਿਆ। ਦੂਜੀ ਗੱਲ ਇਹ ਆ ਕਿ ਦੇਖੋ, ਨਾਂ ਬਦਲਣ ਨਾਲ ਕੀ ਹੈ? ਜੇ ਥਾਣੇਦਾਰ ਦਾ ਨਾਂ ਬਦਲ ਦਈਏ, ਕੋਈ ਹੋਰ ਰੱਖ ਦਈਏ, ਸੂਬੇਦਾਰ ਰੱਖ ਦਈਏ, ਜੈਲਦਾਰ ਰੱਖ ਦਈਏ, ਤਾਂ ਉਹਦੇ ਹੱਥ 'ਚ ਉਹੀ ਪਟਾ ਰਵੇ, ਕੰਮ ਉਹਦਾ ਉਹੀ ਰਵੇ। ਨਾਂ ਬਦਲਣ ਨਾਲ ਕੋਈ ਫਰਕ ਪੈਣਾ? ਜੇ ਤੁਸੀਂ ਇਸ ਬੰਦੇ ਨੂੰ ਉੱਥੇ ਭੇਜ ਰਹੇ ਹੋ ਕਿਸੇ ਖਾਸ ਮਿਸ਼ਨ ਤੇ, ਉਹਨੂੰ ਹਲਕਾ ਇੰਚਾਰਜ ਕਹਿ ਲਓ, ਹਲਕੇ ਦਾ ਸੇਵਾਦਾਰ ਕਹਿ ਲਓ, ਕੁਛ ਕਹਿ ਲਓ, ਪਰ ਕੰਮ ਤੇ ਇੱਕੋ ਹੀ ਹੈ ਨਾ। ਜੀ ਜੀ। ਔਰ ਦੂਜੀ ਗੱਲ ਇਹ ਹੈ ਕਿ ਇਹ ਕਲਚਰ ਟੁੱਟਾ ਨਹੀਂ। ਇੱਥੇ ਇੱਕ ਗਾਇਕ ਸੀ ਜਿਹੜਾ ਇਸ ਵਾਰੀ ਹਾਰ ਗਿਆ, ਉਹਦਾ ਜਵਾਈ ਆਪਣੇ ਹਲਕੇ ਦੇ ਵਿੱਚ, ਇਹ ਹਾਰਿਆ ਹੋਇਆ ਆਪਣੇ ਹਲਕੇ ਦੇ ਵਿੱਚ ਜਿਸ ਤਰੀਕੇ ਦਾ ਕੰਮ ਕਰਦਾ ਹੈ, ਉਹਦਾ ਸਿੱਟਾ ਉਸ ਗਾਇਕ ਨੂੰ ਉੱਥੇ ਕਾਂਗਰਸ ਭਵਨ ਦੇ ਵਿੱਚ ਭੋਗਣਾ ਪਿਆ ਸੀ ਨਾ। ਤੁਹਾਨੂੰ ਯਾਦ ਹੋਣਾ, ਮੁਹੰਮਦ ਸਦੀਕ ਦੇ ਮਗਰ ਉੱਥੋਂ ਦੇ ਵਰਕਰ ਪੈ ਗਏ ਸੀ ਕਿ ਆਪਣੇ ਜਵਾਈ ਨੂੰ ਸਾਂਭ, ਉਹ ਉੱਥੇ ਸਭ ਕੁਝ ਸਾਂਭੀ ਜਾਂਦਾ ਹੈ। ਇਸੇ ਤਰ੍ਹਾਂ ਦੀਆਂ ਕਈ ਸ਼ਿਕਾਇਤਾਂ ਨੇ। ਆ ਸਾਡੇ ਮਲੋਟ ਤੋਂ ਅਜੈਬ ਸਿੰਘ ਭੱਟੀ ਦਾ ਮੁੰਡਾ ਕੰਮ ਕਰੀ ਜਾਂਦਾ, ਉਹ ਕੀ ਆ? ਹਲਕਾ ਇੰਚਾਰਜ ਕੀ ਹੈ? ਉਹ ਤੁਸੀਂ ਉਹਨੂੰ ਹਲਕੇ ਦਾ ਸੇਵਾਦਾਰ ਕਹੋ, ਜੋ ਮਰਜ਼ੀ ਕਹੋ, ਪਰ ਲੋਕ ਤੇ ਇਹੀ ਕਹਿੰਦੇ ਨਾ ਕਿ ਇਸ ਹਲਕੇ ਦਾ ਇੰਚਾਰਜ ਇਹੀ ਆ, ਜਿਵੇਂ ਸੂਬੇਦਾਰ ਲੱਗਾ ਹੁੰਦਾ। ਤੇ ਸਾਰੇ ਹੀ ਇਲਾਕਿਆਂ 'ਚ ਇਹੋ ਜਿਹੀਆਂ ਖਬਰਾਂ ਆਉਂਦੀਆਂ ਕਿ ਫਲਾਣੀ ਥਾਂ ਤੇ ਇਹਨਾਂ ਦੇ ਲੀਡਰ ਨੇ ਹਾਰ ਕੇ ਵੀ ਉੱਥੇ ਕੁਰਸੀ ਮੱਲੀ ਹੋਈ ਆ ਕਿ ਇਸ ਹਲਕੇ ਦਾ ਇੰਚਾਰਜ ਮੈਂ ਆ, ਜਿਵੇਂ ਥਾਣੇਦਾਰ ਲੱਗਾ ਹੁੰਦਾ। ਸੋ ਇਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਹੈ, ਆਪਣੇ ਆਪ ਦੇ ਵਿੱਚ ਹੀ ਇੱਕ ਵਿਰੋਧਾਭਾਸ ਵਾਲਾ ਬਿਆਨ ਆ। ਪਹਿਲਾ ਸਵਾਲ ਤੇ ਇਹੀ ਹੈ ਕਿ ਰਮਨਜੀਤ ਸਿੰਘ ਸਿੱਕੀ ਨੂੰ ਤੁਸੀਂ ਉਹਦੇ ਹਲਕੇ 'ਚੋਂ, ਉਹਦੇ ਵੋਟਰਾਂ ਦੇ ਹਲਕੇ 'ਚੋਂ ਤੋੜ ਕੇ ਉੱਥੇ ਲਿਜਾ ਰਹੇ ਹੋ, ਇਹ ਜਾਇਜ਼ ਆ ਜਾਂ ਨਜਾਇਜ਼ ਆ? ਦੂਸਰਾ ਇਹ ਆ ਕਿ ਨਾਂ ਬਦਲਣ ਦੇ ਨਾਲ ਕੀ ਇਹ ਫਰਕ ਪੈ ਜਾਂਦਾ ਕਿ ਤੁਸੀਂ ਉੱਥੇ ਹਲਕਾ ਇੰਚਾਰਜ ਲਾ ਰਹੇ ਹੋ ਜਾਂ ਹਲਕਾ ਸੇਵਾਦਾਰ ਲਾ ਰਹੇ ਹੋ? ਪਰ ਲਾ ਤੇ ਰਹੇ ਹੋ ਨਾ। ਤੀਜੀ ਗੱਲ ਇਹ ਆ ਕਿ ਭੁਲੱਥ ਦੇ ਵਿੱਚ ਕੀ ਤੁਹਾਡੇ ਕੋਲ ਇੱਕ ਵੀ ਇਹੋ ਜਿਹਾ ਲੀਡਰ ਹੈ ਨਹੀਂਗਾ ਜਿਹੜਾ ਕਾਂਗਰਸ ਨੂੰ ਉੱਥੇ ਰਿਵਾਇਤ ਕਰ ਸਕੇ? ਔਰ ਦੂਜੀ ਗੱਲ ਹੈ ਜਿਹੜੀ ਸੁਖਪਾਲ ਸਿੰਘ ਖਹਿਰੇ ਦੀ, ਤਾਂ ਸੁਖਪਾਲ ਸਿੰਘ ਖਹਿਰੇ ਨੇ ਜੋ ਕਿਹਾ ਹਲਕਾ ਇੰਚਾਰਜ ਜੀ, ਉਹਨੇ ਹੋ ਸਕਦਾ ਕੁਝ ਗਲਤ ਕਹਿ ਲਿਆ ਹੋਵੇ, ਜਾਇਜ਼ ਕਹਿ ਲਿਆ ਹੋਵੇ, ਪਰ ਉਹਨੇ ਕੁਝ ਵੀ ਮੇਰੇ ਖਿਆਲ ਦੇ ਨਾਲ ਇਹੋ ਜਿਹਾ ਨਹੀਂ ਕਿਹਾ ਕਿ ਇਹਨਾਂ ਦੇ ਕਿਸੇ ਅੰਦਰੂਨੀ ਮਸਲੇ 'ਚ ਉਹਨੇ ਇੰਟਰਫੇਰੈਂਸ ਕੀਤੀ ਹੈ। ਉਸ ਬੰਦੇ ਨੇ ਸਿਰਫ ਤੇ ਸਿਰਫ ਇਹੋ ਹੀ ਨੁਕਤਾ ਚੁੱਕਿਆ ਕਿ ਤੁਸੀਂ ਤੇ ਕਹਿੰਦੇ ਸੀ ਕਿ ਅਸੀਂ ਹਲਕਾ ਇੰਚਾਰਜ ਕੋਈ ਲਾਉਣਾ ਹੀ ਨਹੀਂ, ਤੇ ਤੁਸੀਂ ਹੁਣ ਮੇਰੇ ਅੱਗੇ ਖੱਡੇ ਪੁੱਟਣ ਲਈ ਕਿੱਥੋਂ ਬੰਦਾ ਚੱਕ ਕੇ ਤੇ ਇੱਥੇ ਹਲਕਾ ਇੰਚਾਰਜ ਲਾ ਰਹੇ ਹੋ? ਤਾਂ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਠੀਕ ਆ, ਸੁਖਪਾਲ ਸਿੰਘ ਖਹਿਰਾ ਦੇ ਇਸ ਬਿਆਨ ਨੂੰ ਕੁੰਦਾ ਕਰਨ ਲਈ ਇਸ ਤਰ੍ਹਾਂ ਦਾ ਬਿਆਨ ਦੇ ਰਹੇ ਆ, ਪਰ ਇਸ ਬਿਆਨ ਦੇ ਵਿੱਚ ਉਹਨਾਂ ਲਈ ਆਪਣੇ ਲਈ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਆ। ਜੀ ਜੀ। ਅਗਲੀ ਮਿੰਟ ਗੁਰਸਰ ਜੀ ਆਪਾਂ ਗੱਲ ਕਰਦੇ ਹਾਂ ਵੀ ਗੁਰਦਾਸਪੁਰ ਜ਼ਿਮਨੀ ਚੋਣ ਤੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵੇਂ ਪਾਰਟੀਆਂ ਦੇ ਆਗੂ ਜਿਹੜੇ ਆ ਨੱਕ ਮਰੋੜਨ ਲੱਗੇ ਆ। ਬਿਲਕੁਲ ਸਹੀ ਗੱਲ ਆ। ਲੱਗਦਾ ਇਹੋ ਹੀ ਆ ਕਿ ਇਹ ਥੋੜਾ ਜਿਹਾ ਹੁਣ ਨੱਕ ਮੂੰਹ ਬਣਾਉਣ ਲੱਗੇ ਆ ਜੀ ਕਿ ਇਸ ਚੋਣ ਤੋਂ ਨਾ ਥੋੜਾ ਜਿਹਾ ਮੱਚ ਮਰ ਗਿਆ, ਜਿੱਦਾਂ ਪੰਜਾਬੀ 'ਚ ਆਪਾਂ ਕਹਿੰਦੇ ਆ। ਜੇ ਇਹੋ ਚੋਣ 6 ਮਹੀਨੇ 7 ਮਹੀਨੇ ਪਹਿਲਾਂ ਹੋਣੀ ਹੁੰਦੀ, ਮੇਰੇ ਖਿਆਲ ਦੇ ਨਾਲ ਫਿਰ ਇਹਨਾਂ ਨੇ ਇੱਕ ਦੂਜੇ ਨੂੰ ਮੋਢਿਓਂ ਫੜ ਕੇ ਪਿੱਛੇ ਸੁੱਟਣਾ ਸੀ ਕਿ ਮੈਂ ਲੜਨੀ ਹੈ ਚੋਣ, ਮੈਂ ਲੜਨੀ ਹੈ। ਹੁਣ ਅਸਲ ਦੇ ਵਿੱਚ ਦਿੱਕਤ ਕੀ ਆ ਕਿ ਦਿੱਕਤ ਤਿੰਨਾਂ ਪਾਰਟੀਆਂ ਨੂੰ ਹੈ, ਵੈਸੇ ਕੱਲੀ ਆਮ ਆਦਮੀ ਪਾਰਟੀ, ਕਾਂਗਰਸ ਜਾਂ ਭਾਜਪਾ ਨੂੰ ਨਹੀਂ, ਸਾਰੀਆਂ ਨੂੰ ਹੀ ਆ। ਹੁਣ ਦੇਖੋ ਇਹਦੇ 'ਚ ਇਹ ਆ ਕਿ ਭਾਜਪਾ ਵਾਲਿਆਂ ਲਈ ਸਮੱਸਿਆ ਉਹ ਇਹ ਆ ਕਿ ਜਿਹੜਾ ਸਵਰਨ ਸਲਾਰੀ ਹੈ ਉਹ ਉੱਥੇ ਦਾਵਾ ਠੋਕਦਾ ਪਿਆ, ਕਵਿਤਾ ਖੰਨਾ ਜਿਹੜੀ ਉਹ ਇੱਥੇ ਡੇਰਾ ਲਾ ਕੇ ਬੈਠੀ ਵਿਨੋਦ ਖੰਨਾ ਦੇ ਘਰੋਂ। ਇਹਨਾਂ ਦੀ ਆਪਸ ਦੇ ਵਿੱਚ ਬੜੀ ਦਖਲਅੰਦਾਜ਼ੀ ਹੈ। ਔਰ ਪਿਛਲੀ ਵਾਰੀ ਵੀ ਸਵਰਨ ਸਲਾਰੀਆ ਸੀਗਾ ਜਿਹੜਾ, ਉਹ ਬੜਾ ਵੱਡਾ ਉਮੀਦਵਾਰ ਸੀ, ਦਾਅਵੇਦਾਰ ਸੀਗਾ ਇਸ ਟਿਕਟ ਦਾ, ਪਰ ਉਦੋਂ ਦੇ ਦਿੱਤੀ ਗਈ ਵਿਨੋਦ ਖੰਨਾ ਨੂੰ। ਔਰ ਇਹਦੇ ਨਾਲ ਵਾਅਦਾ ਕੀਤਾ ਸੀ ਅਡਵਾਨੀ ਨੇ ਕਿ ਜਿਹੜਾ ਅਗਲਾ ਇਲੈਕਸ਼ਨ ਹੋਏਗਾ ਉਹ ਤੂੰ ਹੀ ਲੜੇਗਾ। ਹੁਣ ਉਹ ਕਹਿੰਦਾ, ਉਹ ਬੈਠਕਾ ਮਰੀ ਜਾਂਦਾ, ਉਹ ਕਹਿੰਦਾ ਕਿ ਜਿਹੜੀ ਜ਼ਬਾਨ ਕੀਤੀ ਸੀ ਜ਼ਬਾਨ ਪਗਾਓ, ਹੁਣ ਮੈਂ ਇਲੈਕਸ਼ਨ ਲੜਨਾ। ਦੂਸਰੇ ਪਾਸੇ ਕਵਿਤਾ ਖੰਨਾ, ਹੁਣ ਜੇ ਕਵਿਤਾ ਖੰਨਾ ਨੂੰ ਉਹ ਟਿਕਟ ਦਿੰਦੇ ਆ ਤੇ ਸਵਰਨ ਸਲਾਰੀਆ ਜਿਹੜਾ ਉਹ ਭੱਜਦਾ, ਉਹ ਬਗਾਵਤ ਕਰੂ। ਤੇ ਜੇ ਸਵਰਨ ਸਲਾਰੀਆ ਨੂੰ ਟਿਕਟ ਮਿਲਦੀ ਹੈ ਤੇ ਕਵਿਤਾ ਖੰਨਾ ਵੀ ਹੋ ਸਕਦਾ ਕੋਈ ਉੱਠੀ ਕਵਿਤਾ ਪੜ੍ਹਨ ਲੱਗ ਪਵੇ ਜੀ। ਸੋ ਇਸ ਕਰਕੇ ਭਾਜਪਾ ਵੀ ਦੁਚਿੱਤੀ 'ਚ ਆ, ਕਿਉਂਕਿ ਤੀਜੀ ਇੱਕ ਸਮੱਸਿਆ ਹੋਰ ਵੀ ਹੈ। ਉੱਥੋਂ ਦਾ ਜਿਹੜਾ ਅਕਾਲੀਆਂ ਦਾ ਗਰੁੱਪ ਆ ਉਹ ਭਾਰਤੀ ਜਨਤਾ ਪਾਰਟੀ ਨਾਲ ਬਹੁਤ ਖਹਿਬਾਜ਼ੀ ਰੱਖਦਾ। ਉਹਨਾਂ ਤੋਂ ਵੀ ਡਰ ਲੱਗਦਾ ਕਿ ਅਸੀਂ ਐਸਾ ਉਮੀਦਵਾਰ ਮੈਦਾਨ 'ਚ ਉਤਾਰੀਏ
ਜਿਹਨੂੰ ਅਕਾਲੀ ਦਲ ਵਾਲੇ ਵੀ ਪ੍ਰਵਾਨ ਕਰ ਲੈਣ। ਜੀ ਉਹਨਾਂ ਦੀ ਸਮੱਸਿਆ ਬਣੀ ਪਈ ਹੈ ਕਿ ਅਸੀਂ ਟਿਕਟ ਕਿਹਨੂੰ ਦਈਏ ਤੇ ਐਸਾ ਉਮੀਦਵਾਰ ਕਿਹੜਾ ਉਤਾਰੀਏ ਜਿਹੜਾ ਅਕਾਲੀਆਂ ਨੂੰ ਵੀ ਰਾਜੀ ਕਰ ਲਵੇ ਤੇ ਸਾਡੀ ਅੰਦਰੂਨੀ ਬਗਾਵਤ ਨੂੰ ਵੀ ਡੱਕ ਲਵੇ। ਦੂਜੇ ਪਾਸੇ ਕਾਂਗਰਸ ਦੀ ਸਮੱਸਿਆ ਇਹ ਆ ਕਿ ਉੱਥੇ ਦਾਅਵੇਦਾਰ ਜਿਹੜੇ ਆ, ਵੈਸੇ ਇੱਕ ਤੇ ਅਸ਼ਵਨੀ ਸੇਖੜੀ ਵੀ ਸਮਝਿਆ ਜਾਂਦਾ ਕਿਉਂਕਿ ਪਿਛਲਾ ਇਲੈਕਸ਼ਨ ਨੂੰ ਹਾਰ ਗਿਆ ਸੀਗਾ ਜੀ, ਦੂਸਰੇ ਪਾਸੇ ਸੁਨੀਲ ਜਾਖੜ ਨੂੰ ਵੀ ਮੈਦਾਨ 'ਚ ਉਤਾਰਨ ਦੀ ਸੋਚਦੇ ਪਏ ਆ। ਪਰ ਇਹ ਜਿਹੜੇ ਦੋਵੇਂ ਹੀ ਉਮੀਦਵਾਰ ਆ ਉਹਦੇ 'ਚ ਇੱਕ ਸਮੱਸਿਆ ਤੇ ਇਹ ਆ ਕਿ ਜਿਹੜਾ ਸੇਖੜੀ ਸਾਹਿਬ ਆ ਉਹ ਕੈਪਟਨ ਦੇ ਬਹੁਤ ਨੇੜੇ ਆ ਤੇ ਉੱਥੇ ਬਾਜਵਿਆਂ ਦਾ ਗੜ੍ਹ ਆ, ਬਾਜਵੇ ਉਹਦਾ ਪੈਰ ਨਹੀਂ ਲੱਗਣ ਦੇਣਗੇ ਤੇ ਜੇ ਇਹ ਧੱਕੇ ਨਾਲ ਟਿਕਟ ਦਿੰਦੇ ਆ ਤੇ ਬਾਜਵਿਆਂ ਨੇ ਇਹਦੀ ਵੱਟ ਨਹੀਂ ਲਵਾ ਦੇਣੀ ਆ, ਸੇਖੜੀ ਦੇ ਨਾਲ ਬਣਦੀ ਨਹੀਂ। ਸੁਨੀਲ ਜਾਖੜ ਹੈ ਜਿਹੜਾ, ਸੁਨੀਲ ਜਾਖੜ ਅਬੋਹਰ ਤੋਂ ਚੱਲ ਕੇ ਜੇ ਉੱਥੇ ਜਾਂਦਾ ਪੰਜਾਬ ਦੇ ਇੱਕ ਕੋਨੇ 'ਚੋਂ ਦੂਸਰੇ ਕੋਨੇ 'ਚ ਜਾਂਦਾ ਤੇ ਉੱਥੇ ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਬੜਾ ਵੱਡਾ ਫੈਕਟਰ ਰਹੇਗਾ ਬਾਹਰੀ ਉਮੀਦਵਾਰ ਦਾ। ਔਰ ਦੂਜਾ ਇਹ ਆ ਕਿ ਸੁਨੀਲ ਜਾਖੜ ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਆ, ਉਹ ਰਿਸਕ ਨਹੀਂ ਲਏਗਾ ਉਸ ਵੇਲੇ, ਖਾਸ ਤੌਰ ਤੇ ਜਦੋਂ 1.5 ਸਾਲ ਬਾਕੀ ਰਹਿੰਦਾ, 1.5 ਸਾਲ ਬਾਅਦ ਇਲੈਕਸ਼ਨ ਫਿਰ 1.5 ਸਾਲ ਵਾਸਤੇ ਉਹ ਆਪਣਾ ਵਕਾਰ ਮੇਰੇ ਖਿਆਲ ਦੇ ਨਾਲ ਦਾਤੇ ਨਹੀਂ ਲਾਏਗਾ। ਸੋ ਤੀਜੀ ਸਮੱਸਿਆ ਜਿਹੜੀ ਬਾਜਵਿਆਂ ਨਾਲ, ਹੁਣ ਜੇ ਬਾਜਵਿਆਂ ਨੂੰ ਟਿਕਟ ਦਿੰਦੇ ਆ ਜਿਹੜਾ ਇੱਕ ਪਰਿਵਾਰ ਇੱਕ ਟਿਕਟ ਵਾਲਾ ਜਿਹੜਾ ਇਹਨਾਂ ਦਾ ਸਿਧਾਂਤ ਹੈ ਉਹ ਟੁੱਟਦਾ। ਪ੍ਰਨੀਤ ਕੌਰ ਪਹਿਲਾਂ ਜਵਾਬ ਦੇ ਚੁੱਕੀ ਆ। ਸੋ ਕਾਂਗਰਸ ਲਈ ਵੀ ਕਿਤੇ ਨਾ ਕਿਤੇ ਸਮੱਸਿਆ ਹੈ ਕਿ ਕੈਂਡੀਡੇਟ ਕਿਹੜਾ ਮੈਦਾਨ 'ਚ ਉਤਾਰੀਏ। ਉਧਰ ਆਮ ਆਦਮੀ ਪਾਰਟੀ ਲਈ ਵੀ ਇਹੋ ਹੀ ਆ ਕਿਉਂਕਿ ਇਹਨਾਂ ਦੇ ਜਿਹੜੇ ਵੱਡੇ ਵੱਡੇ ਤੋਪਚੀ ਸਨ, ਸੁੱਚਾ ਸਿੰਘ ਛੋਟੇਪੁਰ ਗੁਰਦਾਸਪੁਰੀਆ, ਫਿਰ ਗੁਰਪ੍ਰੀਤ ਸਿੰਘ ਘੁੱਗੀ ਉਰਫ ਵੜੈਚ, 4 ਕੁ ਦਿਨ ਵੜੈਚ ਵੀ ਰਿਹਾ, ਮੁੜ ਕੇ ਫਿਰ ਘੁੱਗੀ ਦਾ ਘੁੱਗੀ ਹੋ ਗਿਆ, ਉਹ ਵੀ ਚਲੇ ਗਿਆ ਪਾਰਟੀ ਛੱਡ ਕੇ। ਹੁਣ ਇਹਨਾਂ ਦੇ ਕੋਲ ਚਿਹਰਾ ਜਿਹੜਾ ਕੋਈ ਇੱਕੋ ਇੱਕ ਹੀ ਬਚਦਾ, ਉਹ ਆ ਅਮਰਜੀਤ ਸਿੰਘ ਚਾਹਲ। ਅਮਰਜੀਤ ਸਿੰਘ ਚਾਹਲ ਹੈ ਜਿਹੜਾ ਉਹ ਇੰਟਰਸਟਿਡ ਹੋ ਸਕਦਾ ਹੈ, ਪਰ ਉਹਦੇ 'ਚ ਵੀ ਦਿੱਕਤ ਇਹੋ ਹੀ ਆ ਜਾਂਦੀ ਹੈ ਕਿ ਉਹ ਵੀ ਹੋ ਸਕਦਾ ਇਹੋ ਗੱਲ ਸੋਚੇ ਕਿ ਜਦੋਂ ਨੂੰ ਇਲੈਕਸ਼ਨ ਹੋਣਾ, ਜਦੋਂ ਨੂੰ ਰਿਜ਼ਲਟ ਆਉਣਾ ਤੇ ਉਦੋਂ ਤੇ ਮਸਾਂ ਸਾਡੇ ਕੋਲ ਜਿਹੜੇ ਲੈ ਦੇ ਕੇ ਆ ਉਹ ਮਹੀਨੇ ਹੀ ਗਿਣਤੀ ਦੇ ਬਚਣਗੇ। ਉਹਦੇ ਲਈ ਕੀ ਇਲੈਕਸ਼ਨ ਲੜਨਾ ਜਾਇਜ਼ ਹੈ ਜਾਂ ਨਜਾਇਜ਼ ਆ? ਪਰ ਇਹਦੇ 'ਚ ਇਹ ਹੈ ਕਿ ਆਮ ਆਦਮੀ ਪਾਰਟੀ ਇੱਕ ਆਪਸ਼ਨ ਵਰਤ ਵੀ ਸਕਦੀ ਹੈ, ਉਹ ਇਸ ਚੋਣ ਨੂੰ ਕੁਇਟ ਕਰ ਸਕਦੀ ਹੈ, ਛੱਡ ਸਕਦੀ ਹੈ। ਪਰ ਜਿਹੜੀਆਂ ਦੂਸਰੀਆਂ ਧਿਰਾਂ ਨੇ, ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਦੇ ਕੋਲ ਪਹਿਲਾਂ ਇਹ ਸੀਟ ਸੀ ਜੀ, ਜਿਨ੍ਹਾਂ ਦਾ ਵਿਨੋਦ ਖੰਨਾ ਪਹਿਲਾਂ ਇੱਥੋਂ ਜੇਤੂ ਸੀ, ਉਹ ਨਹੀਂ ਛੱਡ ਸਕਦੇ, ਉਹਨਾਂ ਨੂੰ ਚੋਣ ਲੜਨੀ ਪਊਗੀ। ਤੇ ਇਹੋ ਹਾਲ ਕਾਂਗਰਸ ਦਾ, ਕਾਂਗਰਸ ਨੂੰ ਵੀ ਹਰ ਹਾਲ ਦੇ ਵਿੱਚ ਚੋਣ ਲੜਨੀ ਪਊਗੀ। ਤੇ ਜੇ ਚੋਣ ਲੜ ਕੇ ਕਾਂਗਰਸ ਹਾਰਦੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਹਵਾ ਦਾ ਗੁਬਾਰਾ ਉਹ ਗੁਬਾਰਾ ਫਟ ਜਾਣਾ। ਸੋ ਕਾਂਗਰਸ ਲਈ ਸਮੱਸਿਆ ਜਿਹੜੀ ਥੋੜੀ ਜੀ ਉਹ ਦੂਸਰਿਆਂ ਨਾਲੋਂ ਵੱਧ ਆ। ਬਾਕੀ ਦੇਖੋ ਪਹਿਲਾ ਮੌਕਾ ਬਣਿਆ ਸੀਗਾ ਜਦੋਂ ਆਜ਼ਾਦੀ ਤੋਂ ਬਾਅਦ ਮੁੱਖ ਮੰਤਰੀ ਜਿਹੜਾ ਗੁਰਦਾਸਪੁਰ 'ਚ ਜਾ ਕੇ ਝੰਡਾ ਚਲਾ ਕੇ ਆਇਆ, ਵਿਜੇ ਸੰਪਲਾ ਉੱਥੇ ਸੰਕਲਪ ਯਾਤਰਾ ਕੱਢੀ ਜਾਂਦੀ ਸੀ। ਸੋ ਹੱਥ ਪੈਰ ਤੇ ਸਾਰੇ ਮਾਰੀ ਜਾਂਦੇ ਆ, ਪਰ ਕਾਂਗਰਸ ਲਈ ਕੁੱਲ ਮਿਲਾ ਕੇ ਉੱਥੇ ਵਕਾਰ ਦਾ ਵੀ ਸਵਾਲ ਆ। ਔਰ ਦੂਸਰਾ ਇਹ ਆ ਕਿ ਉੱਥੇ ਸਵਾਲ ਇਸ ਗੱਲ ਨੂੰ ਵੀ ਲੈ ਕੇ ਆ ਕਿ ਅਸੀਂ ਬੰਦਾ ਕਿਹੜਾ ਮੈਦਾਨ 'ਚ ਉਤਾਰੀਏ। ਸੋ ਦੁਬਿਧਾ ਵੀ ਹੈ ਤੇ ਵਕਾਰ ਵੀ ਦਾਅ ਤੇ ਲੱਗਾ ਹੋਇਆ। ਜੀ 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 ਤੇ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰ ਲਈਏ ਵੀ ਟਰੱਕ ਯੂਨੀਅਨਾਂ ਨੂੰ ਕਹਿੰਦੇ ਆ ਦਿਸੀ ਆਸ ਦੀ ਕਿਰਨ, ਰਜਿਸਟਰ ਹੋ ਕੇ ਚੱਲ ਸਕਦਾ ਹੈ ਕੰਮਕਾਰ? ਦੇਖੋ ਇਹਨਾਂ ਨੇ ਬੁਲਾਇਆ ਸੀਗਾ ਟਰੱਕ ਯੂਨੀਅਨਾਂ ਵਾਲਿਆਂ ਨੂੰ ਕਿ ਤੁਸੀਂ ਆਓ ਆਪਣੇ ਇਤਰਾਜ਼ ਦੱਸੋ, ਕਿਉਂਕਿ ਇਹਨਾਂ ਨੇ ਫਾਈਨਲ ਨੋਟੀਫਿਕੇਸ਼ਨ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਅੱਜ ਕੱਲ ਦੇ ਵਿੱਚ ਇਹਨਾਂ ਨੇ ਜਾਰੀ ਕਰ ਦੇਣਾ ਜਿਹੜੀਆਂ ਯੂਨੀਅਨਾਂ ਭੰਗ ਕੀਤੀਆਂ। ਚਲੋ ਉਹਨਾਂ ਨੂੰ ਸੱਦ ਲਿਆ ਇਹਨਾਂ ਨੇ, ਵਧੀਆ ਕੀਤਾ। 67 ਟਰੱਕ ਯੂਨੀਅਨਾਂ ਆਈਆਂ ਸੀਗੀਆਂ, ਉਹਨਾਂ ਨੇ ਕੁਝ ਸੁਝਾਅ ਦਿੱਤੇ, ਕੁਝ ਇਤਰਾਜ਼ ਦਿੱਤੇ ਆ, ਤਾਂ ਇਹਨਾਂ ਨੇ ਉਹਨਾਂ ਨੂੰ ਸਵੀਕਾਰ ਕਰਨ ਦਾ ਫੈਸਲਾ ਕੀਤਾ ਹੈ। ਤਾਂ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਹੁਣ ਇਹਨਾਂ ਦਾ ਜਿਹੜਾ ਕੋਈ ਨਾ ਕੋਈ ਵਿਚਲਾ ਰਸਤਾ ਨਿਕਲ ਪਾਊਗਾ। ਹੁਣ ਰਸਤਾ ਕਿਸ ਨੁਕਤੇ ਤੇ ਆ ਕੇ ਨਿਕਲਣ ਲੱਗਾ, ਉਹ ਇਹ ਆ ਕਿ ਇਹਨਾਂ ਨੇ ਉਹਨਾਂ ਨੂੰ ਇਹ ਦਿੱਤਾ ਇੱਕ ਆਪਸ਼ਨ ਕਿ ਤੁਸੀਂ ਆਪਣੀਆਂ ਜਿਹੜੀਆਂ ਯੂਨੀਅਨ ਆ ਇਹ ਸੁਸਾਇਟੀ ਐਕਟ ਦੇ ਅਧੀਨ ਰਜਿਸਟਰਡ ਕਰ ਲਓ। ਮਤਲਬ ਕਿ ਜਿਹੜਾ 1860 ਦਾ ਰਜਿਸਟ੍ਰੇਸ਼ਨ ਕਰਾਉਣ ਦਾ ਇੱਕ ਐਕਟ ਹੈ ਨਾ, ਜਿਹਨੂੰ ਕਹਿ ਦਿੰਦੇ ਆ 10 ਸੁਸਾਇਟੀਜ਼ ਰਜਿਸਟ੍ਰੇਸ਼ਨ ਐਕਟ, ਤੁਸੀਂ ਉਹਦੇ 'ਚ ਆਪਣੀਆਂ ਇਹ ਟਰੱਕ ਯੂਨੀਅਨਾਂ ਜਿਹੜੀਆਂ ਉਹ ਰਜਿਸਟਰ ਕਰ ਲਓ। ਉਹ ਰਜਿਸਟਰ ਹੋਣ ਦੇ ਵਿੱਚ ਇਹ ਹੋ ਜਾਏਗਾ ਕਿ ਉਹ ਲੀਗਲਾਈਜ਼ ਹੋ ਜਾਏਗਾ ਸਾਰਾ ਪ੍ਰਬੰਧ ਇਹਨਾਂ ਦਾ। ਉਹਦੇ ਵਿੱਚ ਇਹ ਆ ਕਿ ਇਹਨਾਂ ਨੂੰ ਰਿਟਰਨ ਵੀ ਭਰਨੀ ਪਵੇਗੀ, ਲੇਖਾ ਜੋਖਾ ਵੀ ਦੇਣਾ ਪਊਗਾ, ਸਾਰਾ ਹਿਸਾਬ ਕਿਤਾਬ ਹੈ ਜਿਹੜਾ ਔਨ ਰਿਕਾਰਡ ਰੱਖਣਾ ਪਵੇਗਾ। ਦੂਜਾ ਇਹ ਆ ਕਿ ਸਰਕਾਰ ਉਹਦੇ ਤੇ ਕੰਟਰੋਲਡ ਹੋ ਜਾਏਗੀ, ਸਰਕਾਰ ਬਿਲਕੁਲ ਉਹਦੇ ਤੇ ਆਪਣਾ ਜਿਹੜਾ ਉਹ ਵਰਚਸਵ ਕਾਇਮ ਕਰ ਲਵੇਗੀ।
ਹੁਣ ਇਹਦੇ 'ਚ ਟਰੱਕ ਯੂਨੀਅਨ ਵਾਲਿਆਂ ਨੂੰ ਵੀ ਫਾਇਦਾ, ਕਿਉਂਕਿ ਟਰੱਕ ਯੂਨੀਅਨ ਜੇ ਭੰਗ ਹੁੰਦੀਆਂ ਤਾਂ ਉਹਨਾਂ ਨੂੰ ਬਹੁਤ ਸਾਰਾ ਨੁਕਸਾਨ ਹੋਣ ਦਾ ਅੰਦੇਸ਼ ਹੈ। ਜੇ ਉਹ ਇੱਦਾਂ ਕਰਦੇ ਆ, ਇਹਦੇ 'ਚ ਸਿਰਫ ਇੱਕੋ ਚੀਜ਼ ਹੋਏਗੀ ਕਿ ਉਹ ਕਿਸੇ ਤੋਂ ਮਨਮਰਜ਼ੀ ਭਾੜਾ ਨਹੀਂ ਵਸੂਲ ਸਕਦੇ ਜੀ। ਉਹ ਭਾੜਾ ਜਿਹੜਾ ਉਹ ਫਿਰ ਸਰਕਾਰ ਤੈਅ ਕਰੇਗੀ। ਤੇ ਇਹ ਇਹਨਾਂ ਨੇ ਭਰੋਸਾ ਦਿੱਤਾ, ਕਹਿੰਦੇ ਕਿ ਠੀਕ ਆ, ਅਸੀਂ ਤੁਹਾਡਾ ਜਿਹੜਾ ਸਾਰਾ ਖਰਚਾ ਪਾ ਕੇ ਜੋ ਵੀ ਟੁੱਟ ਭੱਜ ਦਾ, ਜੋ ਵੀ ਤੇਲ ਪਾਣੀ ਦਾ, ਉਸ ਤੋਂ ਬਾਅਦ ਅਸੀਂ ਪਰ ਕਿਲੋਮੀਟਰ ਦੇ ਹਿਸਾਬ ਦੇ ਨਾਲ ਭਾੜਾ ਨਿਸ਼ਚਿਤ ਕਰ ਦਿਆ ਕਰਾਂਗੇ। ਇਹ ਸਰਕਾਰ ਵੱਲੋਂ ਭਰੋਸਾ ਦੇ ਦਿੱਤਾ ਗਿਆ। ਫਿਰ ਦੂਜੀ ਸਰਕਾਰ ਨੇ ਇਹ ਸ਼ਰਤ ਰੱਖ ਦਿੱਤੀ, ਉਹ ਕਹਿੰਦੇ ਕਿ ਜਿਹੜੇ ਸ਼ੈਲਰਾਂ ਵਾਲੇ ਆ ਜਾਂ ਹੋਰ ਕਾਰਖਾਨੇਦਾਰ ਆ, ਕਿ ਜੇ ਉਹ ਚਾਹੁਣਗੇ ਕਿ ਅਸੀਂ ਟਰੱਕ ਯੂਨੀਅਨ ਚੋਂ ਗੱਡੀਆਂ ਨਹੀਂ ਲੈਣੀਆਂ, ਅਸੀਂ ਆਪਣੀ ਟਰਾਂਸਪੋਰਟ ਯੂਜ਼ ਕਰਨੀ ਹੈ, ਤੇ ਉਹਦੀ ਖੁੱਲ੍ਹ ਹੋਏਗੀ। ਇਹਨਾਂ ਨੇ ਕਿਹਾ ਕਿ ਠੀਕ ਆ, ਉਹ ਵੀ ਕਰ ਲੈਣਾ, ਅਸੀਂ ਮੰਨਦੇ ਹਾਂ। ਸੋ ਕੁੱਲ ਮਿਲਾ ਕੇ ਕਹਿ ਸਕਦੇ ਕਿ ਇਹਨਾਂ ਦੀ ਇੱਕ ਸਹਿਮਤੀ ਬਣ ਗਈ ਹੈ। ਹਾਂ, ਕੁਝ ਕੁ ਇਤਰਾਜ਼ ਜਿਹੜੇ ਆ ਟਰੱਕ ਯੂਨੀਅਨ ਵਾਲੇ ਉਹ ਸ਼ਾਇਦ ਨਾ ਮੰਨੇ ਜਾਣ, ਪਰ ਇੱਕ ਆਮ ਸਹਿਮਤੀ ਇਸ ਗੱਲ ਤੇ ਬਣ ਗਈ ਹੈ ਕਿ ਤੁਸੀਂ ਸੁਸਾਇਟੀ ਐਕਟ ਦੇ ਵਿੱਚ ਜਾ ਕੇ ਆਪਣੀਆਂ ਟਰੱਕ ਯੂਨੀਅਨਾਂ ਰਜਿਸਟਰਡ ਕਰ ਲਓ, ਅਸੀਂ ਲੀਗਲਾਈਜ਼ ਕਰ ਦਿੰਦੇ ਹਾਂ, ਸਾਡੀਆਂ ਸ਼ਰਤਾਂ ਮੁਤਾਬਕ ਤੁਸੀਂ ਕੰਮ ਕਰੀ ਚਲੋ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਮੇਰੇ ਖਿਆਲ ਦੇ ਨਾਲ ਜੇ ਸਭ ਕੁਝ ਹੋਣਾ ਸੀਗਾ ਤਾਂ ਰਾਜਕਰਨਵੀਰ ਸਿੰਘ ਜੀ ਇਹਨਾਂ ਨੂੰ ਖਿਲਾਰਾ ਪਾਉਣ ਦੀ ਜ਼ਰੂਰਤ ਨਹੀਂ ਸੀ। ਪਹਿਲੇ ਟਰੱਕ ਯੂਨੀਅਨਾਂ ਨੂੰ ਸੱਦ ਕੇ ਉਹਨਾਂ ਦੇ ਇਤਰਾਜ਼ ਸੁਣ ਲਏ ਜਾਂਦੇ, ਉਹਨਾਂ ਤੋਂ ਸੁਝਾਅ ਲੈ ਲਏ ਜਾਂਦੇ। ਕਿਉਂ ਕਈਆਂ ਟਰੱਕ ਯੂਨੀਅਨਾਂ ਦੇ ਟਰੱਕਾਂ ਨੂੰ ਅੱਗਾਂ ਲਾਉਣੀਆਂ ਪਈਆਂ, ਕਿਉਂ ਉਹਨਾਂ ਨੂੰ ਸੜਕਾਂ ਤੇ ਜਾ ਕੇ ਮੱਥਾ ਮਾਰਨਾ ਪਿਆ, ਕਿਉਂ ਧਰਨੇ ਲਾਉਣੇ ਪਏ, ਕਿਉਂ ਉਹਨਾਂ ਨੂੰ ਇੰਨਾ ਮਾਨਸਿਕ ਤਣਾਅ ਝੱਲਣਾ ਪਿਆ ਕਿ ਇੱਕ ਦੋ ਟਰੱਕ ਆਪਰੇਟਰ ਸੀਗੇ ਜਿਹੜੇ ਖੁਦਕੁਸ਼ੀਆਂ ਕਰ ਗਏ ਜੀ। ਸੋ ਮੇਰੇ ਕਹਿਣ ਦਾ ਮਤਲਬ ਆ ਕਿ ਜਦੋਂ ਤੁਸੀਂ ਆ ਕੇ ਆਮ ਸਹਿਮਤੀ ਵੀ ਬਣਾਉਣੀ ਸੀ ਤੇ ਇਹਨਾਂ ਖੱਖੜ ਖਈਆ ਪਾਉਣ ਦਾ ਕੀ ਤੁੱਕ ਸੀਗਾ, ਤੁਸੀਂ ਪਹਿਲਾਂ ਹੀ ਬੈਠ ਕੇ ਟੇਬਲ ਤੇ ਨਿਬੇੜਾ ਕਰ ਲੈਂਦੇ। ਬਸ ਇਹੀ ਤੇ ਗੱਲ ਆ ਵੀ ਟੇਬਲ ਤੇ ਬਹਿ ਕੇ ਨਿਬੇੜਾ ਕਿਹੜੇ ਪਾਸਿਓਂ ਦੀ ਹੋਇਆ ਆ ਤੇ ਕਿਹੜੇ ਅੰਦਰਲੇ ਪਾਸਿਓਂ ਜਿਹੜੀ ਡੀਲ ਹੋਈ ਆ, ਇਹ ਚੀਜ਼ ਤੱਕ ਪਹੁੰਚਣ ਲਈ ਇਹੀ ਚੀਜ਼ ਤਾਂ ਸ਼ਾਇਦ ਉਹ ਕਰਨਾ ਚਾਹੁੰਦੇ ਸੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸੋਤੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਮਿਲਾਂਗੇ ਅਗਲੇ ਬੁਲਟਨ ਦੇ ਵਿੱਚ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।